ਵਿੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਅਤੇ ਹਰ ਵਾਰ ਦੀ ਤਰ੍ਹਾਂ ਮੇਰਾ ਪ੍ਰੋਗਰਾਮ 'ਚ ਸਾਥ ਦੇ ਰਹੇ ਨੇ ਦਲਜੀਤ ਸਿੰਘ ਜੀ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ। ਦਲਜੀਤ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ ਜੀ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ। ਅਤੇ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਜੀ। ਬਿਲਕੁਲ। ਸੋ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਰਾ ਹਫ਼ਤਾ 'ਚ ਜੋ ਕੁਝ ਚੰਗਾ ਮਾੜਾ ਵਾਪਰਦਾ ਆ ਉਹ ਅਸੀਂ ਤੁਹਾਡੀ ਨਜ਼ਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਵੀ ਅਸੀਂ ਕੁਝ ਕੁ ਮਸਲਿਆਂ 'ਤੇ ਗੱਲ ਕਰਨੀ ਆ। ਸੋ ਦਲਜੀਤ ਸਿੰਘ ਜੀ, ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਕਿ 2017 'ਚ ਉਨਾਓ 'ਚ ਇੱਕ 17 ਸਾਲਾ ਲੜਕੀ ਆ, ਉਹਦਾ ਰੇਪ ਹੋਇਆ ਸੀ ਜੀ, ਅਤੇ ਜਿਨ੍ਹਾਂ ਦੇ ਪਿਤਾ ਦੀ ਮੌਤ ਵੀ ਬਾਅਦ 'ਚੋਂ ਪੁਲਿਸ ਕਸਟਡੀ 'ਚ ਹੋ ਗਈ। ਅਤੇ ਪਿਛਲੇ ਦਿਨੀ ਉਹਨਾਂ ਦੇ ਕਾਰ ਦਾ ਐਕਸੀਡੈਂਟ ਹੋਇਆ ਜੀ ਟਰੱਕ ਨਾਲ, ਜਿਨ੍ਹਾਂ 'ਚ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਦੋਵਾਂ ਦੀ ਮੌਤ ਹੋ ਗਈ ਅਤੇ ਉਹ ਗੰਭੀਰ ਜ਼ਖਮੀ ਹੋ ਗਏ ਜੀ। ਸੋ ਥੋੜ੍ਹੀ ਜਾਣਕਾਰੀ ਦਿਓ ਕਿ ਕੀ ਹੈ ਸਾਰਾ ਮਾਮਲਾ। ਸਭ ਤੋਂ ਪਹਿਲਾਂ ਦੇਵ ਸਿੱਧੂ ਸਾਹਿਬ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਸਿਸਟਮ ਆ ਜੀ ਉਹ ਕਿੱਦਾਂ ਦਾ ਕੰਮ ਕਰਦਾ। ਸਾਡੇ ਸਾਰੇ ਤਰ੍ਹਾਂ ਦੇ ਕਾਨੂੰਨ ਬਣੇ ਹੋਏ ਆ, ਹਰ ਬੰਦੇ ਨੂੰ ਜੀਣ ਦਾ ਅਧਿਕਾਰ ਆ, ਪਰ ਜਿਹੜਾ ਇਹ ਉਨਾਵ ਰੇਪ ਕਾਂਡ ਆ ਜੀ, ਇਹ ਬਿਲਕੁਲ ਇੱਕ ਬਾਲੀਵੁੱਡ ਦੀ ਫਿਲਮ ਦੀ ਤਰ੍ਹਾਂ ਚੱਲਿਆ। ਜੇ ਇਹਨੂੰ ਅਸੀਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਦਾ ਦੇਖੀਏ ਵੀ ਅਸੀਂ ਇਹ ਦੇਖ ਸਕਦੇ ਹਾਂ ਵੀ ਕੋਈ ਇੱਕ ਫਿਲਮ ਚੱਕ ਲਈਏ ਕੋਈ ਜਿਹਦੇ ਵਿੱਚ ਕਿ ਇੱਕ ਰੇਪ ਹੁੰਦਾ, ਉਹਦੇ ਨਾਲ ਧੱਕੇਸ਼ਾਹੀ ਹੁੰਦੀ ਆ, ਗਰੀਬ ਦੀ ਕੋਈ ਸੁਣਵਾਈ ਨਹੀਂ ਹੁੰਦੀ, ਇੱਕ ਜਿਹੜਾ ਬਾਹੂਬਲੀ ਬੰਦਾ ਆ ਉਹ ਸਾਰੇ ਸਿਸਟਮ ਨੂੰ ਖਰੀਦ ਲੈਂਦਾ ਜੀ। ਇਹ ਬਿਲਕੁਲ ਇੱਦਾਂ ਦਾ ਹੀ ਇੱਕ ਕੇਸ ਹੋਇਆ ਤੇ ਇਹਨੇ ਇੱਕ ਸ਼ੋਅ ਕਰ ਦਿੱਤਾ ਵੀ ਸਾਡਾ ਜਿਹੜਾ ਉੱਥੇ ਸਿਸਟਮ ਆ, ਅਸੀਂ ਲੋਕਾਂ ਨੂੰ ਅਜੇ ਤੱਕ ਇਹ ਪਤਾ ਹੀ ਨਹੀਂ ਲੱਗਾ, ਅਸੀਂ ਇੱਕ ਬੰਦੇ ਨੂੰ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਬਣਾ ਦਿੰਦੇ ਹਾਂ ਵਿਦਆਊਟ ਰੀਜ਼ਨ ਜੀ ਕਿ ਉਹ ਜਿਹੜਾ ਜਦੋਂ ਪਾਵਰ ਦੇ ਵਿੱਚ ਆਉਂਦਾ ਉਹ ਇੱਦਾਂ ਲੱਗਦਾ ਉਹਨੂੰ ਵੀ ਮੈਂ ਕੁਛ ਵੀ ਕਰ ਸਕਦਾ, ਮੇਰੇ ਲਈ ਕਾਨੂੰਨ ਨਾਂ ਦੀ ਕੋਈ ਚੀਜ਼ ਇਹ ਹੈ ਨਹੀਂ। ਬਿਲਕੁਲ। ਤੇ ਉਹਦੇ ਲਈ ਸਾਥ ਜਿਹੜਾ ਆ ਇਹ ਸਿਸਟਮ ਦਿੰਦਾ ਜੀ, ਬਿਊਰੋਕਰੇਸੀ ਦਿੰਦੀ ਆ, ਉਹ ਚਾਹੇ ਉਹ ਪੁਲਿਸ ਵਾਲੇ ਹੈਗੇ ਆ, ਚਾਹੇ ਹੋਰ ਜਿਹੜੇ ਅਫਸਰਸ਼ਾਹੀ ਜਿਹਨੂੰ ਆਪਾਂ ਕਹਿ ਦਿੰਦੇ ਆ ਜੀ, ਉਹ ਸਾਰੇ ਆ ਕੇ ਤੇ ਇਹ ਨੇਤਾਵਾਂ ਦੀ ਜਿਹੜੀ ਚਮਚਾਗਿਰੀ ਕਰਦੇ ਆ, ਇਹਨਾਂ ਨੂੰ ਬਚਾਉਣ ਦਾ ਜਿਹੜਾ ਆ ਯਤਨ ਕਰਦੇ। ਆਪਾਂ ਥੋੜਾ ਜਿਹਾ ਪਿੱਛੇ ਵੱਲ ਝਾਤ ਮਾਰਦੇ ਆ ਕਿ ਦੇਖੋ ਇਹ ਇੱਕ ਮੰਨਿਆ ਜਾਂਦਾ ਵੀ ਭਾਰਤ ਜਿਹੜਾ ਆ ਇਹਦੇ ਵਿੱਚ ਜਨਾਨੀਆਂ ਦੀ ਹਾਲਾਤ ਬਹੁਤ ਮਾੜੇ ਆ, ਔਰਤਾਂ ਦੇ, ਖਾਸ ਤੌਰ ਤੇ ਕੁੜੀਆਂ ਦੇ ਜੀ, ਜਿਹੜੀਆਂ ਅਜੇ ਨਾਬਾਲਗ ਆ ਜੀ, ਉਹਨਾਂ ਦੇ ਨਾਲ ਰੇਪ ਹੁੰਦੇ ਆ। ਇਹ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਬਦਨਾਮ ਦੇਸ਼ ਹੈਗਾ ਤੇ ਸਾਨੂੰ ਇਹ ਕੋਈ ਪ੍ਰਾਊਡ ਨਹੀਂ ਫੀਲ ਹੁੰਦਾ ਕਿ ਉਹਨਾਂ ਨੂੰ ਕਿਸੇ ਨੂੰ ਵੀ ਧੀ ਭੈਣਾਂ ਅੱਜ ਵੀ ਆ ਕਿ ਉਹ ਇਕੱਲੀ ਕਿਤੇ ਜਾ ਨਹੀਂ ਸਕਦੀ, ਸੁਰੱਖਿਅਤ ਮਹਿਸੂਸ ਨਹੀਂ ਕਰਦੀ ਹਨਾ। ਤੇ ਹੁਣ ਉਹ ਸਭ ਤੋਂ ਜਿਹੜੇ ਘਟਨਾਵਾਂ ਜਿਹੜੀਆਂ ਆ ਉਹ ਇੱਕ ਕਹਿ ਲਓ ਵੀ ਇੱਜ਼ਤ ਦੇ ਤੌਰ ਤੇ ਦੱਸਿਆ ਹੀ ਨਹੀਂ ਜਾਂਦਾ ਬਾਹਰ ਜੀ। ਹੁਣ ਇਹ ਕੁੜੀ ਆ ਵਿਚਾਰੀ, ਇਹ ਗਈ ਆ ਵਿਧਾਇਕ ਦੇ ਕੋਲ। ਹਾਂਜੀ, ਹੁਣ ਇੱਕ MLA MP ਅਸੀਂ ਚੁਣ ਕੇ ਭੇਜਦੇ ਹਾਂ, ਅਸੀਂ ਉਹ ਤੋਂ ਆਸ ਕਰਦੇ, ਚਾਹੇ ਸਰਪੰਚ ਪੰਚ ਆ ਜੀ, ਅਸੀਂ ਜਦੋਂ ਵੋਟ ਪਾਉਂਦੇ ਆ ਅਸੀਂ ਇਸ ਕਰਕੇ ਪਾਉਂਦੇ ਆ ਵੀ ਇਹਦੇ ਕੋਲ ਅਸੀਂ ਕੰਮ ਇਹ ਸਾਡੇ ਕਰੂੰਗਾ, ਸਾਡੀਆਂ ਜਿਹੜੀਆਂ ਜ਼ਰੂਰਤਾਂ ਆ ਇਹ ਪੂਰੀਆਂ ਕਰੂੰਗਾ ਜੀ। ਸਰਕਾਰਾਂ ਬਦਲਦੀਆਂ ਆ ਉਹ ਇਸੇ ਆਸ ਦੇ ਨਾਲ ਬਦਲਦੀਆਂ ਕਿ ਲੋਕੀ ਉਹਨਾਂ ਤੋਂ ਆਸ ਰੱਖਦੇ ਆ ਵੀ ਜੋ ਪਿਛਲੀ ਸਰਕਾਰ ਨੇ ਨਹੀਂ ਸਾਨੂੰ ਦਿੱਤਾ ਜੀ, ਇਹ ਸਾਡਾ ਜਿਹੜਾ ਜ਼ਰੂਰ ਕੁਛ ਸੋਚੂਗਾ। ਬਿਲਕੁਲ ਇੱਦਾਂ ਹੀ ਇਹ ਕੁਲਦੀਪ ਸਿੰਘ ਜਿਹੜਾ ਹੈਗਾ, ਇਹ ਸਿੰਗਰ, ਇਹ ਵਿਧਾਇਕ ਹੈਗਾ, MLA ਚੁਣਿਆ ਹੋਇਆ, ਇਹ ਵਿਚਾਰੀ ਕੁੜੀ ਆ 17 ਸਾਲਾਂ ਦੀ, ਉਹਦੇ ਕੋਲ ਗਈ ਆ ਤੇ ਜਾ ਕੇ ਇੱਕ ਮੰਗ ਕੀ ਕਰਦੀ ਆ ਵੀ ਮੈਨੂੰ ਨੌਕਰੀ ਦਿੱਤੀ ਜਾਵੇ। ਬਿਲਕੁਲ ਜੀ। ਹੁਣ ਇਹ ਇੱਕ ਮੰਗ ਜਿਹੜੀ ਆ ਹਰ ਇੱਕ ਨੌਜਵਾਨ ਜਿਹੜਾ ਹਨਾ ਜਾਇਜ਼ ਮੰਗ ਆ ਇਹ। ਬਿਲਕੁਲ। ਹੁਣ ਜਦੋਂ ਉੱਥੇ ਗਈ ਆ ਤੇ ਇਹਦੇ ਨਾਲ ਰੇਪ ਹੁੰਦਾ ਜੀ, ਇਹ ਫਿਰ ਜਾ ਕੇ 4 ਜੂਨ ਨੂੰ ਦੱਸਦੀ ਆ ਹਾਂਜੀ ਬਈ ਏਦਾਂ ਗੱਲ ਹੋਈ ਆ ਜੀ। ਉਹ ਤੋਂ ਉਲਟਾ ਨਾ ਤਾਂ ਇਹਦੀ ਕੋਈ FIR ਦਰਜ ਹੁੰਦੀ ਆ ਕਿਉਂਕਿ ਉਹ ਜਿਹੜਾ ਬੰਦਾ ਆ ਉਹ ਪਾਵਰਫੁਲ ਹੈਗਾ ਬਿਲਕੁਲ ਤੇ ਬਾਹੂਬਲੀ ਆ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਦਮਾਸ਼ ਬੰਦਾ ਆ ਜੀ। ਬਿਲਕੁਲ। ਹੁਣ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਔਰ ਫਿਰ ਉਸ ਤੋਂ ਬਾਅਦ ਉਹ ਕੁੜੀ ਜਿਹੜੀ ਆ 11 ਜੂਨ 2017 ਨੂੰ ਪਤਾ ਹੀ ਨਹੀਂ ਕਿੱਥੇ ਚਲੀ ਗਈ, ਲਾਪਤਾ ਹੋ ਗਈ ਜੀ ਜੀ। ਘਰਦਿਆਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਆ ਲਿਖਾਈ ਆ, ਫਿਰ 20 ਜੂਨ ਨੂੰ ਕੁੜੀ ਲੱਭੀ ਕਿਸੇ ਪਿੰਡ ਤੋਂ, ਫਿਰ ਰਿਪੋਰਟ ਜਿਹੜੀ ਆ ਲਿਖੀ ਜਾਂਦੀ ਆ, ਪਰ ਕੋਈ ਉਲਟਾ ਜਿਹੜਾ ਕੇਸ ਆ ਉਹਦੇ ਘਰਦਿਆਂ ਤੇ ਪਾ ਦਿੱਤਾ ਜਾਂਦਾ। ਬਿਲਕੁਲ ਜੀ। ਉਹਦੇ ਘਰਦਿਆਂ ਨੂੰ ਵਿੱਚ ਵਸਾ ਦਿੱਤਾ ਜਾਂਦਾ, ਉਹਦੇ ਡੈਡੀ ਨੂੰ, ਉਹਦੇ ਚਾਚੇ ਨੂੰ। ਫਿਰ 1 ਸਾਲ ਦੇ ਤੱਕ ਜਿਹੜਾ ਆ ਧੱਕਾ ਉਹਦਾ ਜਿਹੜਾ ਹੁੰਦਾ ਕੀਤਾ ਜਾਂਦਾ। ਬਿਲਕੁਲ। ਫਿਰ ਆਦਿਤਿਆ ਨਾਥ ਜਿਹੜਾ ਆ ਹਾਂਜੀ ਉਹ ਬਣਦਾ ਮੁੱਖ ਮੰਤਰੀ। ਬਿਲਕੁਲ। ਇਹ ਉਹਦਾ ਜਿਹੜਾ ਵਿਧਾਇਕ ਆ, ਉਹਦਾ BJP ਦੇ ਵਿੱਚ ਵਿਧਾਇਕ ਜਿਹੜਾ ਆ ਚੁਣ ਹੁੰਦਾ ਜੀ।
ਹੁਣ ਉਸ ਤੋਂ ਬਾਅਦ ਜਿਹੜਾ ਘਟਨਾਕ੍ਰਮ ਕੀ ਕਰਦਾ, ਇਹ ਕੁੜੀ ਜਿਹੜੀ ਹੈ ਜਦੋਂ ਕੋਈ ਸੁਣਵਾਈ ਨਹੀਂ ਹੁੰਦੀ, ਕੋਈ ਰਿਪੋਰਟ ਨਹੀਂ ਲਿਖਾਈ ਜਾਂਦੀ, ਫਿਰ ਇਹਨੇ ਆਤਮਦਾਹ ਦਾ ਵੀ ਪਿਛਲੇ ਸਾਲ 2018 ਦੇ ਵਿੱਚ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਆਦਿੱਤਿਆਨਾਥ ਜਿਹੜੇ ਸੀਐਮ ਹੈਗੇ ਉਹਨਾਂ ਦੇ ਨਿਵਾਸ ਦੇ ਸਾਹਮਣੇ ਉੱਥੇ ਜਾ ਕੇ ਕਿਹਾ ਵੀ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ, ਵੀ ਮੈਂ ਆਤਮਦਾਹ ਜਿਹੜਾ ਆ ਉਹ ਕਰ ਲੈਣਾ। ਪਰ ਉਲਟਾ ਜਿਹੜਾ ਆ ਇਹਦੇ ਡੈਡੀ ਨੂੰ ਫੜ ਲਿਆ ਜਾਂਦਾ। ਉਹ ਤੋਂ ਦੂਜੇ ਦਿਨ ਜਿਹੜਾ ਆ ਉਹਦੀ ਜਿਹੜੀ ਹਿਰਾਸਤ ਦੇ ਵਿੱਚ ਮੌਤ ਹੋ ਜਾਂਦੀ ਹੈ। ਇਹ ਇੱਕ ਪੁਲਿਸ ਨੂੰ ਜਿਹੜਾ ਆ ਸਵਾਲੀਆ ਨਿਸ਼ਾਨ ਜਿਹੜਾ ਖੜਾ ਕਰਦਾ ਜੀ, ਕਿਉਂਕਿ ਉੱਤਰ ਪ੍ਰਦੇਸ਼ ਦੀ ਪੁਲਿਸ ਵੈਸੇ ਵੀ ਬਹੁਤ ਬਦਨਾਮ ਹੈ। ਤੁਸੀਂ ਦੇਖਿਆ ਵੀ ਹੋਣਾ ਵੀ ਖਾਸ ਤੌਰ ਤੇ ਜਦੋਂ ਦੀ ਇਹ ਭਾਜਪਾ ਸਰਕਾਰ, ਵੈਸੇ ਪਹਿਲੀਆਂ ਸਰਕਾਰਾਂ ਨੂੰ ਵੀ ਆਪਾਂ ਛੱਡ ਨਹੀਂ ਸਕਦੇ, ਚਾਹੇ ਉਹ ਬੀਐਸਪੀ ਦੀ ਸਰਕਾਰ ਰਹੀ ਆ, ਸਮਾਜਵਾਦੀ ਪਾਰਟੀ ਦੀ ਰਹੀ ਆ, ਉਦੋਂ ਪਹਿਲਾਂ ਵੀ ਦੇਖ ਲਈਏ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਇਹ ਗੁੰਡਾਗਰਦੀ ਆ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵਿੱਚ, ਇਹ ਸਾਰੇ ਦੇਸ਼ ਨੂੰ ਬਦਨਾਮ ਕਰਦੀ। ਇਹ ਸਰਕਾਰਾਂ ਦੇ ਜਿਹੜੇ ਬੰਦੇ ਆ, ਇਹ ਸਾਰੇ ਜਿਹੜੇ ਗਲਤ ਇਹਨਾਂ ਨੇ ਗੁੰਡੇ ਪਾਲੇ ਹੋਏ ਆ, ਉਹਨਾਂ ਨੂੰ ਜਿਹੜਾ ਨਜਾਇਜ਼ ਆ ਇਹ ਵਰਤਦੇ ਆ। ਹੁਣ ਉਹ ਇਹਦੇ ਡੈਡੀ ਦੀ ਮੌਤ ਹੋ ਜਾਂਦੀ ਆ। ਪੁਲਿਸ ਵਾਲੇ ਕੀ ਕਹਿੰਦੇ ਆ ਜੀ, ਅਸੀਂ ਤਾਂ ਹਿਰਾਸਤ ਦੇ ਵਿੱਚ ਲਿਆ ਸੀ, ਪੁੱਛਗਿੱਛ ਦੇ ਵਿੱਚ ਇਹਨੂੰ ਹਾਰਟ ਅਟੈਕ ਹੋ ਜਾਂਦਾ। ਪਰ 11 ਜਿਹੜੀ ਅਪ੍ਰੈਲ ਨੂੰ 2018 ਨੂੰ ਉਹਦੀ ਰਿਪੋਰਟ ਆਉਂਦੀ ਆ, ਉਹਦੇ ਵਿੱਚ ਦੱਸਦੇ ਆ ਵੀ ਇਹਦੇ 14 ਥਾਂ ਹੀ ਸੱਟਾਂ। ਹੁਣ ਸੱਟਾਂ ਦਾ ਮਤਲਬ ਕੀ ਹੈ ਕਿ ਇੱਕ ਬੰਦਾ ਹਿਰਾਸਤ ਦੇ ਵਿੱਚ ਆ, ਉਹਦੇ ਜਿਹੜੇ ਸੱਟਾਂ ਜਿਹੜੀਆਂ ਮਾਰੀਆਂ ਗਈਆਂ। ਫਿਰ ਸਵਾਮੀ ਆਦਿੱਤਿਆਨਾਥ ਨੇ ਜਿਹੜਾ ਕੇਸ ਹੈ, ਜਦੋਂ ਜ਼ਿਆਦਾ ਪ੍ਰੈਸ਼ਰ ਪਿਆ, ਫਿਰ ਸੀਬੀਆਈ ਦੇ ਹਵਾਲੇ ਕਰ ਦਿੱਤਾ। ਸੀਬੀਆਈ ਦੇ ਵਿੱਚ ਜਿਹੜੀ ਪੁੱਛਗਿੱਛ ਹੋਈ ਆ, ਫਿਰ ਇਹਦਾ ਜਿਹੜਾ ਭਰਾ ਆ ਸਿੰਗਰ ਦਾ ਅਤੁਲ, ਉਹਨੇ ਇਹਦੇ ਡੈਡੀ ਦੇ ਨਾਲ ਕੁੱਟਮਾਰ ਵੀ ਪਹਿਲਾਂ ਕੀਤੀ ਆ, ਉਹਨੂੰ ਵੀ ਵਿੱਚ ਫਿਰ ਚਾਰਜ ਸ਼ੀਟ ਜਿਹੜੀ ਆ ਦਾਖਲ ਕੀਤੀ। ਸੀਬੀਆਈ ਨੇ ਪੁੱਛਗਿੱਛ ਕਰਕੇ ਇਹਨਾਂ ਨੂੰ ਜਿਹੜਾ ਆ ਹਿਰਾਸਤ ਦੇ ਵਿੱਚ ਜਿਹੜਾ ਲਿਆ। ਹੁਣ ਇਹ ਵਿਧਾਇਕ ਜਿਹੜਾ ਆ, ਇਹਦੇ ਬਾਰੇ ਵੀ ਆਪਾਂ ਚਰਚਾ ਥੋੜੀ ਜਿਹੀ ਕਰ ਲਈਏ ਵੀ ਕੌਣ ਆ ਇਹ। ਪਹਿਲਾਂ ਇਹ ਕਾਂਗਰਸੀ ਸੀ ਜਿਹੜਾ ਜਦੋਂ ਸ਼ੁਰੂਆਤੀ ਇਹਨੇ ਜੀਵਨ ਜਿਹੜਾ ਸ਼ੁਰੂ ਕੀਤਾ। ਮੈਂ ਦੱਸਣ ਲੱਗਾ ਕਿ ਆਪਾਂ ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਇਹ ਬੀਜੇਪੀ ਦਾ ਬੰਦਾ। 2002 ਦੇ ਵਿੱਚ ਇਹ ਬੀਐਸਪੀ ਤੋਂ ਵਿਧਾਇਕ ਚੁਣਿਆ। ਫਿਰ ਉਸ ਤੋਂ ਬਾਅਦ ਸਮਾਜਵਾਦੀ ਪਾਰਟੀ ਦਾ ਵਿਧਾਇਕ ਰਿਹਾ ਇਹ, ਤੇ ਉਸ ਤੋਂ ਬਾਅਦ ਇਹ ਐਤਕੀ ਜਿਹੜਾ ਬੀਜੇਪੀ ਦਾ ਵਿਧਾਇਕ। ਹੁਣ ਬੀਜੇਪੀ ਕਹਿੰਦੀ ਆ ਵੀ ਅਸੀਂ ਇਹਨੂੰ ਕੱਢ ਦਿੱਤਾ। ਹੁਣ ਨਾ ਤਾਂ ਹੁਣ ਵਿਰੋਧੀ ਪਾਰਟੀਆਂ ਨੇ ਕਾਫੀ ਸ਼ੋਰ ਸ਼ਰਾਬਾ ਕੀਤਾ, ਮੈਂ ਦੇਖਦਾ ਸੀ ਕਾਰਵਾਈ ਉਹਨਾਂ ਦੀ ਵੀ ਇਹਦੇ ਤੇ ਸਖਤ ਜਿਹੜੀ ਆ ਕਾਰਵਾਈ ਕੀਤੀ ਜਾਵੇ ਹਨਾ। ਤੇ ਹੁਣ ਇਹ ਜਿਹੜਾ ਇਹਦੇ ਵਿੱਚ ਨਾ ਤਾਂ ਅਸੀਂ ਬੀਐਸਪੀ ਨੂੰ ਛੱਡ ਸਕਦੇ ਹਾਂ, ਨਾ ਅਸੀਂ ਸਮਾਜਵਾਦੀ ਪਾਰਟੀ ਨੂੰ। 2002 ਤੋਂ ਲੈ ਕੇ ਹੁਣ ਤੱਕ ਜਿਹੜਾ ਇਹਦਾ ਗੁੰਡਾਗਰਦੀ ਆ ਲਗਾਤਾਰ ਚੱਲ ਰਹੀ ਆ। ਇਹ ਤਾਂ ਇੱਕ ਚਲੋ ਉਹਨੇ ਇੱਕ ਉਸਾਰੂ ਜਿਹੜਾ ਜਾਂ ਕਹਿ ਲਓ ਜਾਂ ਬਹਾਦਰੀ ਵਾਲਾ ਕਦਮ ਉਹਨੇ ਚੱਕਿਆ ਕੁੜੀ ਨੇ, ਨਹੀਂ ਤਾਂ ਪਤਾ ਨਹੀਂ ਕਿੰਨੇ ਸ਼ੋਸ਼ਤ ਹੋਣੇ ਆ ਜਿਹੜਾ ਇੰਨਾ ਇਹਨਾਂ ਦਾ ਜਿਹੜਾ ਖੁੱਲ੍ਹ ਖੁੱਲੀ ਹੱਥ ਜਿਹੜਾ ਪਾ ਰਹੇ ਆ, ਕਿਸੇ ਚੀਜ਼ ਦਾ ਡਰ ਹੀ ਨਹੀਂ ਰੱਖ ਰਹੇ। ਹੁਣ ਇਹਨੂੰ ਸੁਰੱਖਿਆ ਵੀ ਦਿੱਤੀ ਗਈ ਉਹ ਸੀ ਜਦੋਂ ਇਹਨਾਂ ਨੇ ਡਰ ਜਿਹੜਾ ਕੀਤਾ ਖਾਦਿਸ਼ਾ ਸੀ। ਹੁਣ ਇਹ ਕੁੜੀ ਜਿਹੜੀ ਆਪਣੇ ਵਕੀਲ ਦੇ ਨਾਲ, ਆਪਣੀ ਚਾਚੀ ਤੇ ਮਾਸੀ ਦੇ ਨਾਲ ਜਿਹੜੀ ਆਪਣੇ ਚਾਚੇ ਨੂੰ ਮਿਲਣ ਜਾ ਰਹੀ ਆ, ਤੇ ਇੱਕ ਟਰੱਕ ਜਿਹੜਾ ਉਲਟ ਪਾਸਿਓਂ ਆ ਰਿਹਾ, ਲਿਆ ਕੇ ਸਿੱਧਾ ਵਿੱਚ ਮਾਰਿਆ ਜਾਂਦਾ। ਸੋ ਇੱਥੇ ਮੈਂ ਤੁਹਾਡੀ ਗੱਲ ਨੂੰ ਰੋਕਦਾ। ਇਹ ਜਿੱਦਾਂ ਤੁਸੀਂ ਕਿਹਾ ਕਿ ਖਦਸ਼ਾ ਜ਼ਾਹਿਰ ਕੀਤਾ ਜਾਂਦਾ, ਬਿਲਕੁਲ ਇੱਕ ਬਹੁਤ ਵੱਡਾ ਸਵਾਲ ਹੈ ਕਿ ਜਿੱਦਾਂ ਬਾਡੀਗਾਰਡ ਦਿੱਤਾ ਗਿਆ, ਬਟ ਜਿਸ ਦਿਨ ਐਕਸੀਡੈਂਟ ਹੁੰਦਾ ਆ ਉਸ ਦਿਨ ਉਹ ਬਾਡੀਗਾਰਡ ਉਸ ਕਾਰ 'ਚ ਨਹੀਂ ਸੀਗਾ। ਸੋ ਇਹ ਬੜਾ ਵੱਡਾ ਸਵਾਲ ਆ ਕਿ ਇਹ ਐਕਸੀਡੈਂਟ ਆ ਜਾਂ ਇਹ ਬਿਲਕੁਲ ਕਤਲ ਕਰਨ ਦੀ ਸਾਜ਼ਿਸ਼ ਨਾਲ ਕੀਤਾ ਗਿਆ, ਜਾਂ ਇਹ ਕੀ ਹੈ ਸਾਰਾ ਕੁਝ? ਦੇਖੋ, ਇਹਦਾ ਜਵਾਬ ਤਾਂ ਆਪਾਂ ਇਹੀ ਕਹਿ ਸਕਦੇ ਵੀ ਇਨਵੈਸਟੀਗੇਸ਼ਨ ਹੈ ਜੇ ਚੱਲ ਰਹੀ ਹੈ। ਪੁਲਿਸ ਵਾਲਿਆਂ ਨੇ ਪਹਿਲੇ ਦਿਨ ਹੀ ਕਹਿਤਾ ਜੀ ਕਿ ਐਕਸੀਡੈਂਟ ਸੀ, ਇਹ ਤਾਂ ਐਕਸੀਡੈਂਟ ਹੋਇਆ। ਜਿਹੜਾ ਬੰਦਾ ਐਕਸੀਡੈਂਟ ਕਰਦਾ, ਹੁਣ ਟਰੱਕ ਜਿਹੜਾ ਆ ਉਹ ਕਹਿੰਦੇ ਵੀ ਜੰਮੂ ਕਸ਼ਮੀਰ ਦਾ ਜਿਹੜਾ ਇਹ ਸੀਗਾ ਨੰਬਰ, ਪਰ ਜੇ ਨੰਬਰ ਵੀ ਸੀਗਾ ਤਾਂ ਉਹਦੇ ਉੱਤੇ ਕਹਿੰਦੇ ਗਰੀਸ ਮਰੀ। ਬਿਲਕੁਲ ਇਹਦਾ ਮਤਲਬ ਹੈ ਜੇ ਜਿਹੜਾ ਬੰਦਾ ਅਚਨਚੇਤ ਕਰਨਾ ਹੁੰਦਾ, ਉਹ ਇੱਕ ਤਾਂ ਚਲੋ ਉਲਟ ਪਾਸਿਓਂ ਆ ਸਕਦੇ, ਆਪਾਂ ਮੰਨ ਸਕਦੇ ਹਾਂ ਵੀ ਗਲਤੀ ਹੈ ਟਰੱਕ ਦੀ, ਪਰ ਉਲਟ ਪਾਸਿਓਂ ਆਉਂਦਾ ਉਦੋਂ ਆ ਜਦੋਂ ਗਰੀਸ ਜਿਹੜੀ ਆ ਉਹਦੇ ਲੱਗੀ ਹੁੰਦੀ। ਤੇ ਮਾਰੀ ਵੀ ਉਦੋਂ ਜਾਂਦੇ ਆ ਜਦੋਂ ਜਿਹੜੇ ਪੁਲਿਸ ਵਾਲਾ ਨਾਲ ਦਿੱਤਾ ਉਹ ਕਹਿੰਦਾ ਜੀ ਮੈਨੂੰ ਵਿੱਚ ਸੀਟ ਹੈ ਨਹੀਂ ਸੀ ਬੈਠਣ ਨੂੰ, ਹਨਾ। ਤੇ ਆਪਾਂ ਕਹਿ ਦਈਦਾ ਵੈਸੇ ਤਾਂ 5 ਸੀਟਾਂ ਹੁੰਦੀਆਂ, ਪਰ ਉੱਥੇ ਇੰਡੀਆ ਦੇ ਵਿੱਚ ਤਾਂ 6-6 7-7 ਬੈਠੇ ਆ। ਬਾਕੀ ਕਿਸੇ ਨੂੰ ਤਾਰ ਦਿੰਦੇ, ਜਿਹੜੀ ਸਿਕਿਉਰਿਟੀ ਨਾਲ ਹੋਣੀ ਚਾਹੀਦੀ ਆ, ਜ਼ਰੂਰੀ ਆ। ਇਹ ਤੋਂ ਪਤਾ ਲੱਗਦਾ ਵੀ ਗਿਣੀ ਮਿੱਥੀ ਇੱਕ ਸਾਜ਼ਿਸ਼ ਆ। ਫਿਰ ਇਹਨਾਂ ਨੇ ਸੁਪਰੀਮ ਕੋਰਟ ਦੇ ਜਿਹੜੇ ਉਹਨਾਂ ਨੂੰ ਵੀ ਖਦਸ਼ਾ ਕੀਤਾ ਸੀਗਾ ਵੀ ਸਾਡੀ ਜਾਨ ਨੂੰ ਖਤਰਾ ਆ। ਹੁਣ ਅੱਜ ਦਾ ਬਿਆਨ ਤੁਸੀਂ ਦੇਖੋ, ਨਿਆਧੀਸ਼ ਜਿਹੜੇ ਸਾਡੇ ਹੈਗੇ ਆ ਮਾਨਯੋਗ ਰੰਜਨ ਗਗੋਈ ਸਾਹਿਬ, ਉਹਨਾਂ ਨੂੰ ਚਿੱਠੀ ਨਹੀਂ ਮਿਲੀ। ਉਹਨਾਂ ਨੇ ਹੁਣ ਸੈਕਟਰੀ ਨੂੰ ਜਿਹੜਾ ਆ ਸੁਪਰੀਮ ਕੋਰਟ ਦੇ ਉਹਨਾਂ ਨੂੰ ਪੁੱਛਿਆ ਵੀ ਸਾਡੇ ਤੱਕ ਚਿੱਠੀ ਕਿਉਂ ਨਹੀਂ ਪਹੁੰਚੀ। ਇਹ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਐਮਐਲਏ ਆ, ਇੱਕ ਐਮਐਲਏ ਜਿਹੜਾ ਆ ਉਹਦੇ ਇੰਨਾ ਕੁਛ ਹੋ ਗਿਆ,
ਤੇ ਗੁੱਸਾ ਮੈਨੂੰ ਲੋਕਾਂ ਤੇ ਆ ਰਿਹਾ ਜਿਹੜੇ ਰੈਲੀਆਂ ਕੱਢ ਰਹੇ ਜੀ ਬਿਲਕੁਲ, ਜਿਹੜੇ ਕਹਿ ਰਹੇ ਆ ਕਿ ਸਾਡਾ ਵਿਧਾਇਕ ਨਿਰਦੋਸ਼ ਹੈ, ਬਿਲਕੁਲ ਬਿਲਕੁਲ ਜੀ ਹਨਾ। ਜੀ ਤੇ ਇਹ ਤੋਂ ਪਤਾ ਲੱਗਦਾ ਕਿ ਅਸੀਂ ਜਿਹੜੇ ਲੋਕ ਆ, ਬਿਲਕੁਲ ਅਸੀਂ ਅਸਲ ਵਿੱਚ ਉਹ ਵਿਧਾਇਕ ਨਹੀਂ ਜਿਹੜਾ ਜ਼ਿੰਮੇਵਾਰ, ਅਸੀਂ ਲੋਕ ਆ ਜਿਹੜੇ ਉਹ ਰੈਲੀਆਂ ਕੱਢ ਰਹੇ ਹਨਾ, ਉਹ ਵੀ ਬਰਾਬਰ ਦੇ ਉਸ ਕ੍ਰਾਈਮ ਦੇ ਵਿੱਚ ਭਾਈਵਾਲ ਆ ਜੀ, ਜਿਹੜੇ ਇਹ ਨਹੀਂ ਕਹਿ ਸਕਦੇ, ਸੱਚ ਨੂੰ ਸੱਚ ਨਹੀਂ ਕਹਿ ਸਕਦੇ ਜੀ। ਹੋਰ ਤਾਂ ਕੁਝ ਨਹੀਂ। ਅਸੀਂ ਲੋਕਾਂ ਨੂੰ ਕਹਿ ਦਿੰਦੇ ਆ ਵੀ ਨਿਆਂ ਨਹੀਂ ਮਿਲਦਾ, ਅਸੀਂ ਸਾਰਾ ਜਿਹੜਾ ਖਾਦਸ਼ਾ ਆ ਉਹ ਨਿਆਂਪਾਲਕਾ ਦੇ ਉੱਤੇ ਸੱਟਦੇ ਆ ਕਿ ਕੋਰਟ ਜਿਹੜੀ ਆ ਇਹਨੂੰ ਸਜ਼ਾ ਨਹੀਂ ਦਿੰਦੀ, ਸਾਡਾ ਜਿਹੜਾ ਸਿਸਟਮ ਆ ਫੇਲ ਹੋਇਆ। ਬਿਲਕੁਲ। ਪਰ ਅਸੀਂ ਆਪਣੀ ਕੀ ਭੂਮਿਕਾ ਨਿਭਾ ਰਹੇ ਹਾਂ ਜੀ, ਅਸੀਂ ਆਪਣੇ ਅੱਖੀਂ ਦਾ ਦੇਖ ਲਈਏ, ਸਾਡੇ ਸਾਹਮਣੇ ਕੋਈ ਕ੍ਰਾਈਮ ਹੁੰਦਾ ਜੀ, ਅਸੀਂ ਦੇਵ ਸਿੱਧੂ ਸਾਹਿਬ ਅਸੀਂ ਗਵਾਹੀ ਨਹੀਂ ਦੇ ਸਕਦੇ, ਬਿਲਕੁਲ ਅਸੀਂ ਜਾ ਕੇ ਦੱਸ ਨਹੀਂ ਸਕਦੇ ਵੀ ਅਸੀਂ ਦੇਖਿਆ ਹੈ ਜੀ, ਬਿਲਕੁਲ। ਅਸੀਂ ਦਾ ਵੀਰਤਾ ਦੇ, ਸੂਰਮਗਤੀ ਦੇ ਬਹੁਤ ਵੱਡੇ ਵੱਡੇ ਜਿਹੜੇ ਪਲੰਦੇ ਪੜ੍ਹਦੇ ਆ, ਬਹੁਤ ਕਿੱਸੇ ਸੁਣਾਉਂਦੇ ਆ, ਅਸੀਂ ਜੀ ਫਲਾਨਿਆਂ ਦੀ ਵੰਸ਼ਜ ਆ ਜੀ। ਪਰ ਜਦੋਂ ਤੁਹਾਨੂੰ ਕੋਈ ਕਹਿ ਦਈਏ ਵੀ ਯਾਰ ਤੂੰ ਸਾਡੀ ਗਵਾਹੀ ਦਊਂਗਾ, ਅਸੀਂ ਲੋਕੀ ਦੇਖੇ ਆ ਬਿਲਕੁਲ ਕਿ ਯਾਰ ਤੂੰ ਉੱਥੇ ਸੀ, ਤੂੰ ਗਵਾਹੀ ਦਊਂਗਾ, ਭੱਜ ਜਾਂਦੇ ਜੀ। ਠੀਕ ਆ, ਨਹੀਂ ਜੀ ਦੇਖਿਆ, ਮੈਨੂੰ ਪਤਾ ਨਹੀਂ ਲੱਗਾ। ਬਿਲਕੁਲ ਬਿਲਕੁਲ, ਹਨਾ, ਇਹ ਇਦਾਂ ਦਾ ਵਰਤਾਰਾ ਆ। ਪਰ ਜੇ ਭਾਰਤ ਵਾਸੀ ਉਹ ਤੁਸੀਂ ਚਾਹੁੰਦੇ ਆ, ਇੱਕ ਪਾਸੇ ਤਾਂ ਹੁਣ ਆਪਾਂ ਪਿਛਲੀ ਵਾਰ ਕੀਤੀ ਵੀ ਚੰਦਰਯਾਨ ਤੱਕ ਅਸੀਂ ਚਲੇ ਗਏ ਆ, ਮੰਗਲ ਗ੍ਰਹਿ ਤੱਕ ਚਲੇ ਗਏ ਆ, ਪਰ ਕੀ ਅਸੀਂ ਨੈਤਿਕਤਾ ਵਾਲੇ ਪਾਸੇ ਵੀ ਕੋਈ ਜਿਹੜਾ ਪਸਾਰਾ ਕੀਤਾ? ਬਿਲਕੁਲ। ਪਰ ਉਧਰੋਂ ਅਸੀਂ ਬਹੁਤ ਪਛੜ ਗਏ ਆ। ਸਾਡੀਆਂ ਜਿਹੜੀਆਂ ਧੀਆਂ ਬੇਟੀਆਂ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਕੋਈ ਸੁਰੱਖਿਅਤ ਨਹੀਂ ਹੈਗਾ। ਸਾਨੂੰ ਇਹ ਜਿਹੜਾ ਅਖਬਾਰਾਂ ਰੋਜ਼ ਦੀਆਂ ਅਸੀਂ ਪੜ੍ਹਦੇ ਆ, ਇਹਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ, ਉਸਾਰੂ ਕੋਈ ਖਬਰ ਹੁੰਦੀ ਆ, ਬਾਕੀ ਸਾਰੀਆਂ ਆਹੀ ਚੀਜ਼ਾਂ ਦੇ ਨਾਲ ਭਰੀਆਂ ਹੁੰਦੀਆਂ। ਤੇ ਕਰਦੇ ਕੌਣ ਆ? ਜਾਂ ਇਹ ਜਿਹੜੇ ਜਿੰਨੇ ਰਾਜਨੀਤਿਕ ਲੋਕ ਨੇ, ਜਾਂ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਜਿਹੜੇ ਬੰਦੇ ਪਾਲ ਰਹੇ ਆ, ਇਹਨਾਂ ਨੇ ਜਿਹੜੇ ਗੁੰਡੇ ਪਾਲੇ ਹੋਏ ਆ। ਇਹ ਇਕੱਲੇ ਯੂਪੀ ਦੀ ਗੱਲ ਨਹੀਂ, ਇਹ ਆ ਕਿ ਪੰਜਾਬ ਦੇ ਵਿੱਚ ਵੀ ਇੱਦਾਂ ਹੈਗਾ, ਇੱਕ ਮਾਫੀਆ ਰਾਜ ਆ, ਇੱਕ ਗੁੰਡਾਗਰਦੀ ਆ। ਹਰ ਬੰਦਾ ਜਿਹੜਾ ਜਦੋਂ MLA ਜਿਹੜਾ ਜਿੱਤ ਜਾਂਦਾ, ਇੱਕ MP ਬਣ ਜਾਂਦਾ, ਉਹ ਬੰਦਾ ਜਿਹੜਾ ਹੈ ਆਪਣੇ ਬਣਾ ਦਿੰਦਾ, ਇਹ ਇਹਨਾਂ ਨੂੰ ਖੁੱਲ੍ਹ ਦੇ ਦਿੰਦਾ, ਤੇ ਉਹ ਵੀ ਸਮਝਦੇ ਆ ਵੀ ਸਰਕਾਰ ਹੀ ਸਾਡੀ ਆ ਗਈ ਆ, ਹਨਾ। ਇਸ ਕਰਕੇ ਇਹ ਸਿਸਟਮ ਨੂੰ ਜੇ ਤੁਸੀਂ ਉਸਾਰੂ ਰੱਖਣਾ ਹੈ ਤੇ ਉਹਦੇ ਲਈ ਜ਼ਰੂਰੀ ਆ ਕਿ ਤੁਸੀਂ ਸੱਚ ਦੀ ਹੱਕ ਦੇ ਵਿੱਚ ਨਾਅਰਾ ਜ਼ਰੂਰ ਲਾਓ। ਵੈਸੇ ਹੁਣ ਮੈਨੂੰ ਲੱਗਦਾ ਵੀ ਹੁਣ ਨਿਆਂ ਕੀ ਰਹਿ ਗਿਆ? ਉਹਦਾ ਡੈਡੀ ਜਿਹੜਾ ਆ ਉਹਨੂੰ ਕੀ ਨਿਆਂ ਮਿਲਿਆ? ਠੀਕ ਆ, ਉਹਦੇ ਚਾਚੇ ਦੇ ਕੁੱਟਮਾਰ ਹੋਈ ਆ, ਜਾਂ ਘਰ ਦੇ ਪੀੜਤ ਕਿੰਨੇ ਹੋਏ 2-2.5 ਸਾਲ ਤੋਂ। ਹੁਣ ਕੁੜੀ ਜਿਹੜੀ ਉਹ ਵੈਂਟੀਲੇਟਰ ਦੇ ਉੱਤੇ ਆ, ਪਤਾ ਨਹੀਂ ਉਹਨੇ ਬਚਣਾ ਕਿ ਨਹੀਂ ਬਚਣਾ। ਚਾਚੀ ਤੇ ਮਾਸੀ ਉਹਦੀਆਂ ਜਾ ਚੁੱਕੀਆਂ, ਤੇ ਉਹਨਾਂ ਦੀ ਲਾਈਫ ਜਾਣ ਦੇ ਨਾਲ ਕਿੰਨੀਆਂ ਜ਼ਿੰਦਗੀਆਂ ਹੋਰ ਪ੍ਰਭਾਵਿਤ ਆ। ਫਿਰ ਉਹ ਵਕੀਲ ਜਿਹੜਾ ਸੱਚ ਨੂੰ ਸਿਰਫ ਸੱਚ ਕਹਿ ਰਿਹਾ, ਹਨਾ, ਤੇ ਉਹਨੂੰ ਵੀ ਸਲਾਮ ਬਣਦਾ ਜਿਹੜਾ ਬੰਦਾ ਇਦਾਂ ਦੇ ਖਿਲਾਫ ਖੜਾ ਹੋਇਆ। ਉਹ ਸਾਡੇ ਜਿਹੜੇ ਹੀਰੋ ਆ, ਸਾਡੇ ਆਈਡੀਅਲ ਆ, ਉਹ ਜਿਹੜੇ ਬੰਦੇ ਆ ਜਿਹੜੇ ਸੱਚ ਨੂੰ ਸੱਚ ਕਹਿਣ ਦੀ ਸਮਰੱਥਾ ਰੱਖਦੇ ਆ, ਸਲਾਮ ਆ ਉਹਨਾਂ ਨੂੰ। ਪਰ ਇੱਕ ਵਾਰੀ ਜ਼ਰੂਰ ਅਸੀਂ ਇੰਡੋਸ TV ਦੇ ਜ਼ਰੀਏ ਜ਼ਰੂਰ ਕਵਾਂਗੇ ਕਿ ਸਾਨੂੰ ਜਿਹੜਾ ਇਸ ਮਸਲੇ ਦੇ ਉੱਤੇ ਸਾਨੂੰ ਜ਼ਰੂਰ ਸੋਚਣਾ ਵੀ ਚਾਹੀਦਾ ਆ, ਨਾਲ ਹਾਂ ਦਾ ਨਾਅਰਾ ਜਿਹੜਾ ਜ਼ਰੂਰ ਮਾਰਨਾ ਚਾਹੀਦਾ। ਬਿਲਕੁਲ। ਸੋ ਬਿਲਕੁਲ ਇਹ ਅੱਜ ਜਿੱਦਾਂ ਕਹੀਦਾ ਦਲਜੀਤ ਸਿੰਘ ਜੀ ਕਿ ਇਹ ਗੰਦੀ ਰਾਜਨੀਤੀ ਦੀ ਬਿਲਕੁਲ ਪਰਫੈਕਟ ਐਗਜ਼ਾਮਪਲ ਆ। ਤੇ ਬਿਲਕੁਲ ਸਾਨੂੰ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਕਿਹਦੇ ਨਾਲ ਖੜਨਾ ਆ, ਅਸੀਂ ਸੱਚ ਨਾਲ ਖੜਨਾ ਆ, ਜਾਂ ਅਸੀਂ ਗੰਦੀ ਰਾਜਨੀਤੀ 'ਚ ਅਸੀਂ ਵੀ ਇਹਨਾਂ ਜੁਰਮਾਂ 'ਚ ਭਾਗੀਦਾਰ ਬਣਨਾ ਆ। ਸੋ ਦਲਜੀਤ ਸਿੰਘ ਜੀ ਅਗਲੀ ਗੱਲ ਕਰਦੇ ਆ ਜੀ ਕਿ ਜਿਹੜਾ ਅਮਰੀਕਾ ਮੈਕਸੀਕੋ ਦਾ ਬਾਰਡਰ ਆ, ਉੱਥੋਂ ਇੱਕ ਬਹੁਤ ਹੀ ਪਿਆਰੀਆਂ ਤਸਵੀਰਾਂ ਆ ਰਹੀਆਂ ਜੀ ਸਾਹਮਣੇ। ਸੋ ਅਮਰੀਕਾ ਜਿਹੜਾ ਮੈਕਸੀਕੋ ਦੇ ਬਾਰਡਰ 'ਤੇ ਟਰੰਪ ਹੋਣਾ ਵੱਲੋਂ ਇੱਕ ਕੰਧ ਬਣਾਈ ਗਈ ਹੈ ਜੀ, ਉਹਨੂੰ ਬਾਰਡਰ ਨੂੰ ਸੁਰੱਖਿਅਤ ਕਰਨ ਲਈ। ਤਾਂ ਉਸੇ ਕੰਧ ਤੇ ਝੂਲੇ ਲਾਏ ਗਏ ਹੈ ਜੀ। ਸੋ ਜਿਹੜੇ ਝੂਲੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਬੱਚਿਆਂ ਵੱਲੋਂ ਬਹੁਤ ਉਤਸ਼ਾਹ ਨਾਲ ਵਰਤੇ ਜਾ ਰਹੇ ਆ, ਉਹ ਜਿਹੜਾ ਕਿ ਨਫ਼ਰਤ ਨੂੰ ਪਿਆਰ 'ਚ ਬਦਲਣ ਦਾ ਇੱਕ ਬਹੁਤ ਹੀ ਪਿਆਰਾ ਸੰਦੇਸ਼ ਦੇ ਰਹੇ ਆ। ਕੀ ਕਹਿਣਾ ਚਾਹੋਗੇ ਜੀ? ਤੇ ਇਹ ਵੀ ਬਹੁਤ ਵਧੀਆ ਵੈਸੇ ਗੱਲ ਹੈਗੀ ਜੀ। ਬਿਲਕੁਲ, ਸਾਨੂੰ ਅਸੀਂ ਕਹਿੰਦੇ ਆ ਕਿ ਅਸੀਂ ਦੌੜ ਆ ਸਾਡੇ ਵਿੱਚ ਕਿ ਅਸੀਂ ਬਾਹਰ ਜਾਈਏ ਜੀ, ਪਰ ਸਾਨੂੰ ਸਿੱਖਣਾ ਵੀ ਚਾਹੀਦਾ। ਅਸੀਂ ਬਾਰ-ਬਾਰ ਇਹ ਗੱਲਾਂ ਕਰਦੇ ਆ ਕਿ ਜਿੱਥੇ ਸਾਨੂੰ ਚੰਗੀਆਂ ਗੱਲਾਂ ਆ ਉਹ ਚੰਗੀਆਂ ਜਿਹੜੀਆਂ ਸਿੱਖਣੀਆਂ ਚਾਹੀਦੀਆਂ, ਜਿਹੜੀਆਂ ਮਾੜੀਆਂ ਸਾਨੂੰ ਛੱਡਣੀਆਂ ਵੀ ਚਾਹੀਦੀਆਂ। ਹੁਣ ਇਹ ਮੈਕਸੀਕੋ ਦਾ ਬਾਰਡਰ ਜਿਹੜਾ ਆ ਇਹ ਨਫ਼ਰਤ ਦੀ ਕੰਧ ਆ, ਪਰ ਇੱਕ ਦੇਸ਼ਾਂ ਦੀ ਆਪਣੀ ਪਾਲਿਸੀ ਵੀ ਹੁੰਦੀ ਆ, ਸੁਰੱਖਿਆ ਵੀ ਹੁੰਦੀ ਆ, ਜਿਹਦੇ ਕਰਕੇ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਪੈਂਦੀਆਂ। ਟਰੰਪ ਪ੍ਰਸ਼ਾਸਨ ਕਿਉਂਕਿ ਇੱਥੋਂ ਜਿਹੜੀ ਗੈਰ ਕਾਨੂੰਨੀ ਜਿਹੜੇ ਲੋਕ ਆ ਉਹ ਦਾਖਲ ਹੁੰਦੇ ਸੀ। ਹਰ ਦੇਸ਼ ਦਾ ਦੇਖੋ ਪਹਿਲਾਂ ਉਹਨਾਂ ਦਾ ਕਰਤੱਵ ਇਹੀ ਹੁੰਦਾ ਵੀ ਆਪਣੇ ਨਾਗਰਿਕਾਂ ਦੀ ਸੁਰੱਖਿਆ। ਅਸੀਂ ਇੱਦਾਂ ਤਾਂ ਜ਼ਰੂਰ ਕਹਿੰਦੇ ਆ ਵੀ ਅਮਰੀਕਾ ਜਿਹੜਾ ਬੜਾ ਖਰਾਬ ਆ ਕਿ ਉਹ ਬਾਹਰਲੇ ਜਿਹੜੇ ਬੰਦੇ ਆ ਆਈ ਜਾਂਦੇ ਆ, ਪਰ ਅਸੀਂ ਸੇਮ ਜਿਹੜੀ ਸਿਚੁਏਸ਼ਨ ਆ ਅਸੀਂ
ਜਦੋਂ ਗੱਲ ਕਰਦੇ ਆ ਕਿ ਲੁਧਿਆਣੇ ਦੇ ਵਿੱਚ ਕਾਹਤੇ ਬਿਹਾਰ ਦੇ ਆ ਗਏ, ਨਾਲੇ ਸਾਡੇ ਹੀ ਦੇਸ਼ ਦੇ ਆ ਜੀ ਬਿਲਕੁਲ। ਅਸੀਂ ਇਸ ਗੱਲ ਦੇ ਉੱਤੇ ਬੜਾ ਅਸੀਂ ਧੱਕਾ ਕਰਦੇ ਆ ਕਿ ਬਿਹਾਰ ਦੇ ਬੰਦੇ ਇੱਥੇ ਸਾਡੇ ਤੇ ਕਬਜ਼ਾ ਕਰਕੇ ਬਹਿ ਗਏ, ਇਹ ਨਹੀਂ ਸਾਡਾ ਪੰਜਾਬ ਖਾ ਲਿਆ, ਇਹ ਨਹੀਂ ਰਾਏ ਰੱਖਦੇ ਜੀ ਉਹ ਇੱਥੇ ਸਾਡੀ ਰਾਏ ਹੋ ਰਿਹਾ। ਬਿਲਕੁਲ। ਪਰ ਜਦੋਂ ਅਸੀਂ ਉਸ ਕੰਧ ਦੇ ਬਾਰੇ ਦੇਖਦੇ ਆ ਉੱਥੇ ਸਾਡੀ ਰਾਏ ਜਿਹੜੀ ਬਦਲ ਜਾਂਦੀ ਹੈ। ਇਹ ਤਾਂ ਡੋਨਲਡ ਟਰੰਪ ਆ ਗਿਆ, ਇਹ ਜੀ ਏਦਾਂ ਕਰ ਗਿਆ, ਇਹ ਤਾਂ ਬੜਾ ਕ੍ਰਿਊਲ ਬੰਦਾ, ਜ਼ਾਲਮ ਬੰਦਾ, ਏਦਾਂ ਬੰਦਾ। ਪਰ ਜੇ ਅਸੀਂ ਉਸੇ ਪੈਮਾਨੇ ਦੇ ਵਿੱਚ, ਉਸੇ ਤੱਕੜੀ ਦੇ ਵਿੱਚ ਜੋਕੀਏ ਜਿਹਦੇ ਵਿੱਚ ਕਿ ਅਸੀਂ ਬਿਹਾਰੀ ਜਿਹੜੇ ਲੋਕ ਆ ਉਹਨਾਂ ਨੂੰ ਜੋਕਦੇ ਆ, ਕਿ ਉਹਦੇ ਵਿੱਚ ਇਹ ਆ ਕਿ ਅਸੀਂ ਸਿੱਧ ਕਰਦੇ ਵੀ ਸਾਡੀ ਜਿਹੜੀ ਸੋਚ ਆ ਉਸੇ ਦਾ ਮਾਲਕ ਉਹ ਡੋਨਲਡ ਟਰੰਪ ਆ। ਬਿਲਕੁਲ। ਪਰ ਖੈਰ ਇਹ ਜਿਹੜਾ ਬੜੀ ਇੱਕ ਜਿਹੜੀ ਕੰਧ ਆ, ਕਿਉਂਕਿ ਬੜਾ ਵਿਰੋਧ ਵੀ ਹੋ ਰਿਹਾ ਵੀ ਕੰਧ ਜਿਹੜੀ ਹੈ ਨਹੀਂ ਬਣਨੀ ਚਾਹੀਦੀ, ਇਹਦੇ ਨਾਲੋਂ ਜੇ ਹੋਰ ਜਿਹੜੇ ਉਪਰਾਲੇ ਆ ਉਹ ਕਰਨੇ ਚਾਹੀਦੇ ਆ। ਪਰ ਉਸੇ ਕੰਧ ਨੂੰ ਇੱਕ ਬੱਚਿਆਂ ਨੇ ਦੇਖੋ ਦੋਨੇ ਪਾਸੇ ਉਹ ਝੂਲੇ ਦੇ ਵਿੱਚ ਇੱਕ ਪਾਸੇ ਉੱਧਰ ਬੈਠੇ ਆ ਤੇ ਇੱਕ ਪਾਸੇ ਉੱਧਰ ਬੈਠੇ ਆ ਬੱਚੇ, ਤੇ ਬੜਾ ਵਧੀਆ ਪਲੇ ਕਰਦੇ ਆ, ਤੇ ਉਹਦਾ ਮਕਸਦ ਇਹੀ ਆ ਦੱਸਣ ਦਾ ਵੀ ਤੁਸੀਂ ਜੋ ਮਰਜ਼ੀ ਕੰਧਾਂ ਪਾ ਲਓ, ਪਰ ਪਿਆਰ ਪਿਆਰ ਹੈ। ਪਰ ਦੂਜੇ ਪਾਸੇ ਅਸੀਂ ਹੁਣ ਭਾਰਤ ਤੇ ਪਾਕਿਸਤਾਨ ਦੀ ਵੀ ਗੱਲ ਲੈ ਲਈਏ, ਬਾਗੇ ਬਾਰਡਰ ਤੁਸੀਂ ਜਾਓ ਉੱਥੇ ਵੀ ਸੇਮ ਸਿਚੁਏਸ਼ਨ ਹੀ ਆ, ਇੱਕ ਲਕੀਰੇ ਹੀ ਆ ਬਾਈ। ਹੁਣ ਉੱਥੇ ਜਦੋਂ ਪਰੇਡ ਹੁੰਦੀ ਆ ਸ਼ਾਮ ਨੂੰ ਬਾਗੇ, ਚਾਹੇ ਆਪਾਂ ਇੱਧਰ ਹੁਸੈਨੀ ਵਾਲਾ ਫਿਰੋਜ਼ਪੁਰ ਆ ਜਾਈਏ, ਹੁਣ ਉੱਥੇ ਜਦੋਂ ਪਰੇਡ ਹੁੰਦੀ ਆ ਉੱਥੇ ਇੰਨੀ ਨਫ਼ਰਤ ਦਿਖਾਈ ਜਾਂਦੀ ਆ, ਨਾਰੇ ਲੱਗਦੇ ਜੀ, ਨਾਰੇ ਵੀ ਲੱਗਦੇ ਆ। ਜਦੋਂ ਪੁਲਿਸ ਵਾਲੇ ਇੱਧਰੋਂ ਜਾਂਦੇ ਆ ਜਾਂ ਫੌਜੀ ਜਿਹੜੇ ਜਾਂਦੇ ਆ, ਉਹ ਜਦੋਂ ਜਾਂਦੇ ਆ ਤੇ ਆਪਾਂ ਨੂੰ ਹੁੰਦਾ ਵੀ ਦੂਜੇ ਦੇ ਨਾਲੋਂ ਜ਼ੋਰ ਦੀ ਜਿਹੜਾ ਪੈਰ ਥੱਲੇ ਮਾਰ, ਹਨਾ, ਉਹਨਾਂ ਦੀ ਹਾਂ ਜਿੰਨੀ ਲੱਤ ਉੱਪਰ ਚੱਕਣਗੇ ਸਾਡਾ ਜਿਹੜਾ ਜੋਸ਼ ਆ ਉਨਾ ਜ਼ਿਆਦਾ ਵੱਧ ਜਾਂਦਾ। ਇੱਕ ਪਾਸੇ ਅਸੀਂ ਇਹ ਵੀ ਕਹਿੰਦੇ ਆ ਵੀ ਭਾਰਤ ਤੇ ਪਾਕਿਸਤਾਨ ਖਾਸ ਤੌਰ ਤੇ ਪੰਜਾਬੀ ਸਾਡੇ ਹੀ ਭਰਾ ਆ, ਪਰ ਜਦੋਂ ਅਸੀਂ ਬਾਗੇ ਬਾਰਡਰ ਪਹੁੰਚ ਜਾਂਦੇ ਆ ਉੱਥੇ ਅਸੀਂ ਪਾਕਿਸਤਾਨੀ ਬਣ ਜਾਂਦੇ ਆ। ਤੇ ਸਾਨੂੰ, ਮੈਂ ਵੀ ਸਕੂਲ ਟਾਈਮ 'ਚ ਜਾਣਾ ਸ਼ੁਰੂ ਕੀਤਾ ਉੱਥੇ, ਜਦੋਂ ਸਕੂਲ ਦਾ ਟੂਰ ਲੈ ਕੇ ਜਾਂਦੇ ਆ ਉਦੋਂ ਵੀ ਜਾ ਕੇ ਦੇਖਿਆ ਬੱਚਿਆਂ ਤੇ ਪ੍ਰਭਾਵ ਬਹੁਤ ਇਸ ਚੀਜ਼ ਦਾ ਪੈਂਦਾ। ਉਸ ਵੇਲੇ ਅਸੀਂ ਨਫ਼ਰਤ ਸਿਖਾਉਂਦੇ, ਅਸੀਂ ਇੱਧਰੋਂ ਵੀ ਸਾਨੂੰ ਬਹੁਤ ਗੁੱਸਾ ਆਉਂਦਾ ਜਦੋਂ ਉੱਧਰਲੇ ਪਾਸੇ ਬੈਠੇ ਭਾਰਤ ਨੂੰ ਗਾਲਾਂ ਕੱਢਦੇ, ਪਰ ਸਾਨੂੰ ਇਹ ਬਹੁਤ ਚੰਗਾ ਲੱਗਦਾ ਜਦੋਂ ਇੱਧਰ ਅਸੀਂ ਬੈਠੇ ਪਾਕਿਸਤਾਨ ਨੂੰ ਜਿਹੜਾ ਗਾਲਾਂ ਕੱਢਦੇ ਆ। ਸਾਨੂੰ ਵੀ ਇਹੋ ਜਿਹੀਆਂ ਉਪਰਾਲੇ ਕਰਨੇ ਚਾਹੀਦੇ ਆ, ਸਾਨੂੰ ਨਫ਼ਰਤ ਨਹੀਂ ਸਿਖਾਉਣੀ ਚਾਹੀਦੀ ਜੇ ਅਸੀਂ ਸਦਭਾਵਨਾ ਰੱਖਣੀ ਚਾਹੁੰਦੇ ਹਾਂ। ਦੇਸ਼ਾਂ ਦੇ ਵਿੱਚ ਬਹੁਤ ਸਾਰੇ ਮਸਲੇ ਹੁੰਦੇ ਸਿੱਧੂ ਸਾਹਿਬ, ਬਹੁਤ ਸਾਰੀਆਂ ਨੀਤੀਆਂ ਹੁੰਦੀਆਂ, ਪਾਲਿਸੀਜ਼ ਹੁੰਦੀਆਂ, ਪਰ ਲੋਕਾਂ ਦੀ ਜਿਹੜੀ ਸਦਭਾਵਨਾ ਆ ਇਹ ਕਦੀ ਵਿਗੜਨੀ ਨਹੀਂ ਚਾਹੀਦੀ। ਹੁਣ ਜੇ ਆਪਾਂ ਦੇਖੀਏ ਅਮਰੀਕਾ ਤੇ ਕੈਨੇਡਾ ਦੇ, ਉਹਨਾਂ ਦੇ ਆਪਸੀ ਸੰਬੰਧ ਦੇਖ ਲਓ ਕਿੱਦਾਂ ਦੇ, ਬਹੁਤ ਵਧੀਆ, ਤੇ ਯੂਰਪੀਅਨ ਕੰਟਰੀਆਂ ਦੇਖ ਲਓ, ਚਲੋ ਇਹ ਤਾਂ ਦੋ ਦੇਸ਼ ਨੇ, ਕਿੰਨੇ ਸਾਰੇ ਦੇਸ਼ ਨੇ ਇਕੱਠੇ ਇੱਕ ਦੂਜੇ ਦੇ ਨਾਲ, ਤੇ ਕਈਆਂ ਦੇ ਤਾਂ ਇਦਾਂ ਆ ਕਿ ਇੱਕ ਰੈਸਟੋਰੈਂਟ ਆ ਉਹਦੇ ਗੱਭੇ ਕੋਈ ਲਕੀਰ ਨਿਕਲਦੀ ਆ, ਬਿਲਕੁਲ ਵਧੀਆ ਤਰੀਕੇ ਦੇ ਨਾਲ ਉਹ ਜੀ ਰਹੇ ਆ, ਲੋਕਾਂ ਦੇ ਜੀਵਨ ਦੇ ਉੱਤੇ ਫਰਕ ਨਹੀਂ। ਇਹ ਇੱਕ ਲਾਈਨ ਆ, ਧਰਤੀ ਇੱਕ ਆ, ਪਰ ਦੇਖੋ ਕਿ ਸਾਨੂੰ ਉਹਨਾਂ ਚੀਜ਼ਾਂ ਦਾ ਜਿਹੜਾ ਕਰਨਾ ਵੀ ਚਾਹੀਦਾ, ਪਾਲਣ ਵੀ ਕਰਨਾ ਚਾਹੀਦਾ, ਪਰ ਘੱਟੋ ਘੱਟ ਇਹ ਜਿਹੜੀਆਂ ਸਰਹੱਦਾਂ ਆ ਇਹਨਾਂ ਦੇ ਉੱਤੇ ਪਿਆਰ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਇੱਕ ਸਰਹੱਦਾਂ ਨੂੰ ਵੀ ਅਸੀਂ ਨਫ਼ਰਤ ਦਾ ਜਿਹੜਾ ਪ੍ਰਤੀਕ ਆ ਉਹ ਬਣਾ ਲਿਆ। ਸੋ ਇਸ ਤੋਂ ਬਹੁਤ ਵਧੀਆ ਸੰਦੇਸ਼ ਮਿਲਦਾ ਕਿ ਪਿਆਰ ਜਿਹੜਾ ਹਮੇਸ਼ਾ ਉਹ ਨਫ਼ਰਤ ਤੋਂ ਵੱਡਾ ਹੁੰਦਾ ਆ। ਸੋ ਇਸ ਪੋਜ਼ਿਟਿਵ ਖਬਰ ਨਾਲ ਹੀ ਆਪਾਂ ਅੱਗੇ ਵਧਦੇ ਹਾਂ। ਇੱਕ ਦਲਜੀਤ ਸਿੰਘ ਜੀ, ਪੰਜਾਬ ਤੋਂ ਵੀ ਬਹੁਤ ਪਿਆਰੀ ਪੋਜ਼ਿਟਿਵ ਖਬਰ ਆ ਰਹੀ ਹੈ ਜੀ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਬਹੁਤ ਫੋਟੋ ਪ੍ਰਚਲਿਤ ਹੋਈ ਸੀ, ਜਿਹਦੇ ਵਿੱਚ ਇੱਕ ਇਮਾਰਤ ਤੇ ਲਿਖਿਆ ਗਿਆ ਸੀਗਾ ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ। ਸੋ ਜਿੱਥੇ ਪੰਜਾਬ ਦੇ ਪਿੰਡਾਂ ਸ਼ਹਿਰਾਂ 'ਚ ਪਿੰਡ ਮੋੜ ਤੇ ਠੇਕੇ ਖੁੱਲ੍ਹ ਚੁੱਕੇ ਆ ਸ਼ਰਾਬ ਦੇ, ਤੇ ਪੰਜਾਬ ਦੀ ਜਿਹੜੀ ਨੌਜਵਾਨੀ ਆ ਬੁਰੀ ਤਰ੍ਹਾਂ ਜਿਹੜੀ ਆ ਨਸ਼ਿਆਂ 'ਚ ਗ੍ਰਸਤ ਹੋ ਚੁੱਕੀ ਆ। ਉੱਥੇ ਪਿੰਡ ਜਰਗੜੀ ਦੇ ਇੱਕ ਅਧਿਆਪਕ ਜੋੜਾ ਆ, ਉਹਨਾਂ ਵੱਲੋਂ ਕਿਤਾਬਾਂ ਦਾ ਠੇਕਾ ਖੋਲ੍ਹਿਆ ਗਿਆ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਨਿਵੇਕਲੀ ਪਿਰਤ ਆ। ਕੀ ਕਹਿਣਾ ਚਾਹੋਗੇ? ਨਿਵੇਕਲੀ ਆ, ਬਹੁਤ ਵਧੀਆ, ਘੱਟੋ ਘੱਟ ਅਟਰੈਕਸ਼ਨ ਕਰਨ ਲਈ, ਲੋਕਾਂ ਨੂੰ ਅਟਰੈਕਟ ਕਰਨ ਲਈ ਆਪਣੇ ਵੱਲ ਨੂੰ, ਇਹ ਬਹੁਤ ਵਧੀਆ ਉਪਰਾਲਾ। ਪਰ ਦੇਖੋ ਕਿ ਅਜੇ ਵੀ ਇੱਕ ਨਾਂ ਦੇਖੋ ਠੇਕਾ, ਇਹਦਾ ਮਤਲਬ ਹੈ ਵੀ ਪੰਜਾਬੀ ਜਿਹੜਾ ਠੇਕਾ ਦੇਖ ਕੇ ਹੀ ਜਾਂਦੇ ਆ, ਇੱਕ ਕਟਾਕਸ਼ ਵੀ ਹੈ, ਇੱਕ ਵਿਅੰਗ ਵੀ ਹੈ ਕਿ ਸ਼ਰਾਬ ਜਿਹੜੀ ਆ ਸਾਡੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ, ਜੇ ਘਣਤਾ ਦੇ ਹਿਸਾਬ ਨਾਲ ਦੇਖੀਏ, ਕੰਜ਼ੰਪਸ਼ਨ ਬਹੁਤ ਆ ਪੰਜਾਬ ਦੇ ਵਿੱਚ। ਅਸੀਂ ਪੰਜਾਬੀ ਜਿਹੜੇ ਆ ਸ਼ਰਾਬ ਨੂੰ ਆਪਣੇ ਸੱਭਿਆਚਾਰ ਦਾ ਵੈਸੇ ਅੰਗੇ ਸਮਝਦੇ ਹਾਂ, ਵਿਆਹ ਸ਼ਾਦੀਆਂ ਇਹਨਾਂ ਤੋਂ ਬਗੈਰ ਨਹੀਂ ਹੁੰਦੀਆਂ। ਇਸ ਕਰਕੇ ਕਿਤਾਬਾਂ ਵੀ ਜਿਹੜੀਆਂ ਬਹੁਤ ਜ਼ਰੂਰੀ ਆ। ਬਹੁਤ ਸਾਰੇ ਸ਼ਖਸ ਜਿਹੜੇ ਆ ਕੰਮ ਕਰ ਰਹੇ ਆ ਇਸ ਮਾਮਲੇ ਦੇ ਉੱਤੇ, ਖਾਸ ਤੌਰ ਤੇ ਜਿਹੜੇ ਇੱਦਾਂ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਆ, ਜਿਹੜੇ ਟੀਚਰ ਆ, ਉਹ ਬਹੁਤ ਵਧੀਆ ਕੰਮ ਜਿਹੜੇ ਆ ਕਰ ਰਹੇ ਆ, ਤੇ ਉਹਨਾਂ ਨੇ ਲਾਇਬ੍ਰੇਰੀਜ਼ ਵੀ ਖੋਲ੍ਹੀਆਂ। ਪਰ ਲਾਇਬ੍ਰੇਰੀਆਂ ਖੋਲ੍ਹਣੀਆਂ ਦੇਖੋ ਉਹਨਾਂ ਦਾ ਜਜ਼ਬਾ ਆ, ਪਰ ਕੀ ਲੋਕ ਆਉਂਦੇ ਨੇ? ਇਹ ਇੱਕ ਨਾਂ ਵੀ ਕਿਉਂ ਰੱਖਣਾ ਪਿਆ ਵੀ ਘੱਟੋ ਘੱਟ ਲੋਕ ਤਾਂ ਆਉਣ, ਅਟਰੈਕਟ ਤਾਂ ਹੋਣ, ਪਰ ਲੋਕੀ ਜਿਹੜੇ ਆ ਕਿਤਾਬਾਂ ਦੀ ਤਰਫ ਅਟਰੈਕਟ ਨਹੀਂ ਹੁੰਦੇ। ਇਹ ਚਲੋ 2019 ਚੱਲਦਾ, ਤੇ ਦੇਵ ਸਿੱਧੂ ਸਾਹਿਬ ਸਨ 2000 ਦੇ ਵਿੱਚ
ਮੈਂ ਸਪੈਸ਼ਲ ਉਪਰਾਲਾ ਕਰਕੇ ਵਿਧਾਇਕ ਦੇ ਕੋਲ ਗਿਆ, ਮੁੰਡੇ ਨਾਲ ਲੈ ਕੇ ਅਸੀਂ ਕਮੇਟੀ ਬਣਾਈ 2000 ਦੇ ਵਿੱਚ, ਅੱਜ ਤੋਂ 19 ਸਾਲ ਪਹਿਲਾਂ। ਜੀ ਜੀ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਹੋਰ ਵੀ ਗ੍ਰਾਂਟਾਂ ਦਿੰਦੇ ਹੋ, ਸਾਨੂੰ ਲਾਇਬ੍ਰੇਰੀ ਦੇ ਲਈ ਗ੍ਰਾਂਟ ਦਿਓ ਜੀ। ਤੇ ਉਹ ਉਦੋਂ ਸਾਡਾ ਹਲਕਾ ਜਿਹੜਾ ਬੰਗਾ ਦੇ ਵਿੱਚ ਬੰਗਾ ਹੁੰਦਾ ਸੀ ਜੀ, ਤੇ ਹੁਣ ਜਿਹੜਾ ਹਲਕਾ ਆ ਸਾਡਾ ਫਲੋਰ ਆ। ਫਲੋਰ ਜੀ। ਉਹਨਾਂ ਨੂੰ ਅਸੀਂ ਬੇਨਤੀ ਕੀਤੀ, ਉਹ ਕਹਿੰਦੇ ਵੀ ਨਹੀਂ ਇਹਦਾ ਕੋਈ ਅਸੀਂ ਤਾਂ ਫਾਇਦਾ ਨਹੀਂ ਦੇਖਿਆ। ਸੀ ਕਿ ਵੀ ਆਪਾਂ ਟਰਾਈ ਕਰਕੇ ਦੇਖਦੇ ਹਾਂ। ਉਹਨੇ ਸਾਡੀ ਬੇਨਤੀ ਸਵੀਕਾਰ ਕੀਤੀ, ਉਹਨੇ ਪੈਸੇ ਦਿੱਤੇ ਸਾਨੂੰ ਗ੍ਰਾਂਟ। ਜੀ। ਮੈਨੂੰ ਲੱਗਦਾ ਵੀ ਇਹ ਸਾਡੇ ਉਸ ਇਲਾਕੇ ਦੇ ਵਿੱਚ ਪਹਿਲੀ ਗ੍ਰਾਂਟ ਸੀ ਜਾਂ ਪੰਜਾਬ 'ਚ ਪਹਿਲੀ ਗ੍ਰਾਂਟ ਸੀ ਜਿਹੜੀ ਲਾਇਬ੍ਰੇਰੀ ਨੂੰ ਦਿੱਤੀ ਗਈ। ਜੀ ਬਿਲਕੁਲ। ਹੁਣ ਲਾਇਬ੍ਰੇਰੀ ਅਸੀਂ ਖੋਲੀ, ਫਿਰ ਅਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਵੀ ਤੁਸੀਂ ਵੀ ਕਿਤਾਬਾਂ ਦਿਓ। ਫਿਰ ਉਹਨਾਂ ਨੇ ਵੀ ਸਾਨੂੰ ਜਿਹੜੀਆਂ 100-150 ਕਿਤਾਬ ਸ਼ਾਇਦ ਸਾਨੂੰ ਦਿੱਤੀ। ਜੀ। ਅਸੀਂ ਲਾਇਬ੍ਰੇਰੀ ਖੋਲੀ। ਜੀ। ਪਰ ਹੁਣ ਲਾਇਬ੍ਰੇਰੀ ਤਾਂ ਅਸੀਂ ਖੋਲ੍ਹੀ, ਹੁਣ ਲੋਕੀ ਕੋਈ ਆਉਣਾ ਹੀ ਨਾ। ਬਿਲਕੁਲ। ਜਿਹੜੇ ਅਸੀਂ ਮੁੰਡੇ ਜਿਨ੍ਹਾਂ ਨੇ ਅਸੀਂ ਖੋਲ੍ਹੀ ਸੀ, ਅਸੀਂ ਤਾਂ ਪਹਿਲਾਂ ਹੀ ਪੜ੍ਹਦੇ ਸੀ। ਅਸੀਂ ਤਾਂ ਲਾਇਬ੍ਰੇਰੀ ਜਿੱਦਾਂ ਕਹਿ ਲਓ ਵੀ ਅਸੀਂ ਹੋਰਾਂ ਵੀ ਸ਼ਹਿਰਾਂ ਵਿੱਚ ਵੀ ਜਾਂਦੇ ਸੀ, ਲਾਇਬ੍ਰੇਰੀ 'ਚੋਂ ਕਿਤਾਬਾਂ ਇਸ਼ੂ ਕਰਵਾ ਲੈਂਦੇ ਸੀ। ਉਹ ਸਾਡੀ ਫਲੋਪ ਹੋਈ। ਅੱਛਾ ਜੀ। ਫਲੋਪ ਇਸੇ ਕਰਕੇ ਹੋਈ, ਜੇ ਤਾਂ ਕੋਈ ਇੱਕ ਅੱਧਾ ਆਉਂਦਾ ਰਹਿੰਦਾ। ਬਿਲਕੁਲ। ਤੇ ਦੂਜਾ ਇਹ ਆ ਕਿ ਹਰ ਕੋਈ ਕੰਮਾਂ ਕਾਰਾਂ ਦੇ ਵਿੱਚ ਹੁੰਦਾ ਆ ਜੀ, ਹਨਾ, ਤੇ ਸਪੈਸ਼ਲੀ ਇੱਕ ਇੰਟੈਂਸ਼ਨ ਦੇਣੀ ਜਿਹੜੀ ਆ ਬਹੁਤ ਔਖੀ ਆ ਜੀ। ਪਰ ਇਹਦੇ ਨਾਲੋਂ ਮੈਂ ਸੌਖਾ ਇਹ ਇੱਕ ਹੋਰ ਵੀ ਸਮਝਦਾ ਵੀ ਸਕੂਲ ਤੋਂ ਸ਼ੁਰੂ ਕੀਤਾ ਜਾਵੇ। ਹਰ ਸਕੂਲ ਦੇ ਵਿੱਚ ਜਿਹੜੀਆਂ ਲਾਇਬ੍ਰੇਰੀ ਹੋਣੀ ਚਾਹੀਦੀ ਤੇ ਹੁੰਦੀਆਂ ਵੀ। ਬਿਲਕੁਲ। ਸਰਕਾਰ ਵੱਲੋਂ ਵੀ ਆਈਆਂ ਆ ਜੀ, ਪਰ ਟੀਚਰ ਬਹੁਤਾ ਇੰਟਰਸਟ ਨਹੀਂ ਦਿੰਦੇ। ਉਹ ਬੱਚਿਆਂ ਨੂੰ ਇਸ਼ੂ ਨਹੀਂ ਕਰਦੇ, ਕਿਹੜਾ ਇਸ਼ੂ ਕਰੀ ਜਾਵੇ ਹਨਾ, ਜਾਂ ਬੱਚਿਆਂ ਦੇ ਨਾਲ ਕੋਈ ਇੰਟਰਸਟ ਨਹੀਂ ਪੈਦਾ ਕਰਦੇ। ਬਿਲਕੁਲ। ਇਸ ਗੱਲ ਨੂੰ ਜਿਹੜੇ ਆ ਟੀਚਰ ਚਾਹੇ ਗੁੱਸਾ ਵੀ ਕਰਨ, ਬਹੁਤ ਘੱਟ ਟੀਚਰ ਨੇ ਜਿਹੜੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਆ ਕਿ ਤੁਸੀਂ ਜਿਹੜੇ ਆ ਕਿਤਾਬਾਂ ਜਿਹੜੀਆਂ ਸਾਡੇ ਸਕੂਲ ਤੋਂ ਲੈ ਕੇ ਜਾਓ। ਜੀ। ਕਿਤਾਬਾਂ ਇੱਦਾਂ ਸੇਂਕ ਲੱਗੀ ਜਾਂਦੀ। ਬਿਲਕੁਲ। ਉਹਨਾਂ ਦਾ ਬੱਚਿਆਂ ਨੂੰ ਕਦੋਂ ਪਤਾ ਲੱਗਦਾ ਬਈ ਸਾਡੇ ਸਕੂਲ ਦੇ ਵਿੱਚ ਲਾਇਬ੍ਰੇਰੀ ਆ? ਉਦੋਂ ਪਤਾ ਲੱਗਦਾ ਜਦੋਂ ਸਰਕਾਰ ਕਹਿ ਦਿੰਦੀ ਆ ਵੀ ਡਾਟਾ ਭੇਜੋ ਵੀ ਕਿੰਨੀਆਂ ਕਿਤਾਬਾਂ ਤੁਹਾਡੇ ਕੋਲ। ਉਹ ਬੱਚੇ ਜਿਹੜੇ 2-4 ਆ ਉਹ ਸਾਰੀ ਦਿਹਾੜੀ ਵਿਚਾਰੇ ਲਿਸਟ ਬਣਾਈ ਜਾਂਦੇ ਆ ਵੀ ਕਿਤਾਬ ਆ ਸਾਡੇ ਸਕੂਲ 'ਚ, ਆ ਵੀ ਸਾਡੇ ਸਕੂਲ ਦੇ ਵਿੱਚ ਆ। ਟੀਚਰ ਵੀ ਜਾਣੀ ਉਹਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਮੇਰੇ ਕੋਲ ਪੁਰਾਣਾ, ਮੈਂ ਤਾਂ ਕਿਸੇ ਨੂੰ ਦਿੱਤੀ ਨਹੀਂ ਕਿਤਾਬ, ਰਿਕਾਰਡ ਤਾਂ ਪੂਰਾ ਹੀ ਆ, ਪਰ ਫਿਰ ਵੀ ਉਹ ਆਪਣੀ ਇੱਕ ਕਾਰਨ ਦੇ ਜ਼ਿੰਮੇਵਾਰੀ ਕਾਰਨ ਦੇ ਲਈ ਉਹ ਪੂਰੀ ਕਰਨਾ ਪੈਂਦਾ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਬੱਚਿਆਂ ਦਾ ਜਿਹੜਾ ਇੰਟਰਸਟ ਆ ਉਹ ਬਣਾਇਆ ਜਾਵੇ। ਜਿਹੜੀ ਇਹ ਲਾਇਬ੍ਰੇਰੀ ਆ ਇਹ ਅਡਲਟ ਲੋਕਾਂ ਦੇ ਲਈ ਆ ਜਿਹੜੇ ਸਕੂਲ ਨਹੀਂ ਜਾਂਦੇ। ਹੁਣ ਉਹ ਤਾਂ ਹੀ ਆਉਣਗੇ ਜੇ ਉਹਨਾਂ ਦਾ ਪਹਿਲਾਂ ਕੋਈ ਇੰਟਰਸਟ ਬਣਿਆ ਕਿਤਾਬਾਂ ਨਾਲ। ਕਿਤਾਬਾਂ ਦੇ ਨਾਲ ਰੁਝਾਨ, ਸਾਡਾ ਇੰਟਰਸਟ ਜਿਹੜਾ ਆ ਉਹ ਮਰ ਗਿਆ। ਅਸੀਂ ਬੱਚਿਆਂ ਨੂੰ ਕਿਤਾਬਾਂ ਨਾਲ ਲਿਜਾ ਹੀ ਨਹੀਂ ਪਾਏ। ਬਿਲਕੁਲ। ਦੇਖੋ ਜਿੰਨੀਆਂ ਮਰਜ਼ੀ ਦੇਵ ਸਿੱਧੂ ਸਾਹਿਬ ਆਪਾਂ ਤਰੱਕੀਆਂ ਕਰ ਲਈਏ, ਮੋਬਾਈਲ ਫੋਨ ਆ ਗਏ, ਆਈਫੋਨ ਆ ਗਏ, ਆਈਪੈਡ ਆ ਗਏ, ਹੁਣ ਕਿਤਾਬਾਂ ਦੀ ਥਾਂ ਦਾ PDF ਸਾਰਾ ਕੁਝ ਆ ਗਿਆ, ਤੁਸੀਂ ਕਰ ਸਕਦੇ ਹੋ। ਪਰ ਕਿਤਾਬ ਹੀ ਕਿਤਾਬ। ਬਿਲਕੁਲ। ਕਿਤਾਬ ਦੇ ਨਾਲ ਸਾਡਾ ਮੋਹ ਪੈ ਜਾਂਦਾ। ਕਿਤਾਬ ਦੇ ਤੌਰ ਤੇ ਤੁਸੀਂ ਗਿਫਟ ਦੇ ਸਕਦੇ ਹੋ। ਬਿਲਕੁਲ। ਤੇ ਕਿਤਾਬਾਂ ਦੇ ਨਾਲ ਜਿਹੜਾ ਜਿੰਨਾ ਚਿਰ ਤੱਕ ਪੜ੍ਹਨ ਦਾ ਸਾਡਾ ਮੋਹ ਨਹੀਂ ਪੈਣਾ, ਉਨਾ ਚਿਰ ਤੱਕ ਅਸੀਂ ਤਰੱਕੀ ਨਹੀਂ ਕਰ ਸਕਦੇ। ਚਾਹੇ ਕਿਸੇ ਵੀ ਹਾਲਾਤ, ਜਿਹਦੇ 'ਚ ਕੋਈ ਕਿਸਾਨ ਆ ਉਹ ਕਿਤਾਬ ਪੜ੍ਹ ਸਕਦਾ ਕਿਸਾਨੀ ਦੇ ਨਾਲ ਰਿਲੇਟਡ। ਹਰ ਵਾਰੀ ਅਸੀਂ ਗੱਲ ਕਰਦੇ ਹਾਂ ਕਿ ਕਿਸਾਨੀ ਪਛੜਦੀ ਜਾ ਰਹੀ ਆ, ਉਹ ਕੋਈ ਰਿਸਰਚ ਹੀ ਨਹੀਂ ਕਿਸਾਨ ਕਰ ਰਿਹਾ। ਬਿਲਕੁਲ। ਇੱਕ ਮਜ਼ਦੂਰ ਜਿਹੜਾ ਬੰਦਾ ਆ ਉਹ ਆਪਣੇ ਲਾਅ ਆਪਾਂ ਕਹਿੰਦੇ ਤਾਂ ਯਾਰ ਇਹਨੂੰ ਪਤਾ ਨਹੀਂ ਲੱਗਦਾ ਇਹਦਾ ਸ਼ੋਸ਼ਣ ਹੋ ਰਿਹਾ। ਉਹ ਸ਼ੋਸ਼ਣ ਕਿਉਂ ਹੋ ਰਿਹਾ ਉਹਨੂੰ ਪਤਾ ਨਹੀਂ, ਕਿਉਂਕਿ ਉਹ ਪੜ੍ਹਦਾ ਨਹੀਂ, ਉਹ ਰਿਸਰਚ ਨਹੀਂ ਕਰਦਾ, ਉਹਨੂੰ ਪਤਾ ਹੀ ਨਹੀਂ ਕਿਤਾਬਾਂ ਵੀ ਹੁੰਦੀਆਂ। ਜੇ ਤੁਸੀਂ ਲਾਇਬ੍ਰੇਰੀ 'ਚ ਜਾਓ, ਚਾਹੇ ਜਲੰਧਰ, ਆਪਾਂ ਪੈਸੇ ਖਰਚ ਕਰਕੇ, ਸਾਡਾ ਪਿੰਡ ਜਲੰਧਰ ਤੋਂ ਕੋਈ 50 ਕਿਲੋਮੀਟਰ ਆ। ਬਿਲਕੁਲ। ਅਸੀਂ ਪੈਸੇ ਲਾ ਕੇ ਫਿਲਮ ਦੇਖਣ ਵੀ ਜਾਂਦੇ ਰਹੇ ਹਾਂ ਜਲੰਧਰ, ਕੋਲੋਂ ਪੈਸੇ ਲਾ ਕੇ, ਕਿਉਂਕਿ ਲੋੜ ਸੀ ਸਾਨੂੰ ਮਹਿਸੂਸ ਹੋਈ ਕਿ ਫਿਲਮ ਦੇਖਣੀ ਚਾਹੀਦੀ ਹੈ। ਹੁਣ ਜਿਸ ਬੰਦੇ ਨੂੰ ਲੋੜ ਮਹਿਸੂਸ ਹੋਈ, ਫਿਰ ਅਸੀਂ ਲਾਇਬ੍ਰੇਰੀ 'ਚ ਵੀ ਜਾਂਦੇ ਰਹੇ ਹਾਂ ਕਿਤਾਬਾਂ ਦੇ ਲਈ ਪੈਸੇ ਲਾ ਕੇ। ਇਸ ਕਰਕੇ ਤੁਹਾਡਾ ਇੰਟਰਸਟ ਆ ਉਸ ਚੀਜ਼ ਦੇ ਨਾਲ, ਉਹ ਇੰਟਰਸਟ ਉਦੋਂ ਹੀ ਬਣਨਾ ਜਦੋਂ ਤੁਹਾਡਾ ਉਹਦੇ ਵੱਲ ਰੁਝਾਨ ਆਉਣਾ। ਇਸ ਕਰਕੇ ਜਿਹੜੀਆਂ ਸਵਾਗਤ ਆ, ਬਹੁਤ ਵਧੀਆ ਉਪਰਾਲਾ ਆ, ਪਰ ਸਾਨੂੰ ਜਿਹੜੇ ਟੀਚਰਸ ਆ ਉਹ ਸ਼ੁਰੂ ਤੋਂ ਦੇਖੋ ਇੰਨੇ ਉਪਰਾਲੇ ਜੇ ਵਧੀਆ ਕੀਤੇ, ਉਹਨਾਂ ਦਾ ਦਿਲ ਬਹੁਤ ਟੁੱਟਣਾ ਜੇ ਕੋਈ ਆਇਆ ਨਾ। ਬਿਲਕੁਲ। ਇਹ ਬਹੁਤ ਦੁਕਾਨ ਕਿਸੇ ਨੇ ਖੋਲੀ ਆ, ਉਹਦੇ ਕੋਲ ਗਾਹਕ ਨਾ ਜੇ ਕੋਈ ਆਵੇ, ਤੇ ਨਾਲੇ ਤਾਂ ਇਹ ਫ੍ਰੀ ਸੇਵਾ ਹੈ, ਇਹ ਫ੍ਰੀ ਸੇਵਾ ਕਰ ਰਹੇ ਆ, ਪਰ ਇੱਕ ਤਰ੍ਹਾਂ ਦੇ ਨਾਲ ਜਿੰਨਾ ਚਿਰ ਤੱਕ ਉਹਨਾਂ ਕੋਲ ਕੋਈ ਆਊ ਨਹੀਂ, ਉਨਾ ਚਿਰ ਤੱਕ ਜਿਹੜਾ ਆ ਉਹਨਾਂ ਦਾ ਉਤਸ਼ਾਹ ਵਧਣਾ। ਤੇ ਇਸ ਕਰਕੇ ਜ਼ਰੂਰ ਜਾਓ, ਲਾਇਬ੍ਰੇਰੀਜ਼ ਜਿਹੜੀਆਂ ਖੋਲੋ ਹਨਾ, ਤੇ ਉਹਨਾਂ ਨੂੰ ਜਿਹੜਾ ਹਾਈਟੈਕ ਕਰੋ, ਉੱਥੇ ਕੰਪਿਊਟਰ ਵੀ ਰੱਖੇ ਜਾਣ। ਚਾਹੀਦਾ ਤਾਂ ਇਹੀ ਆ, ਕਿਉਂਕਿ ਸਰਕਾਰਾਂ ਤੋਂ ਤਾਂ ਹੁਣ ਬਹੁਤੀ ਆਸ ਲੱਗਦੀ ਨਹੀਂ, ਸਰਕਾਰਾਂ ਦੇ ਜਿਹੜੇ ਰੁਝਾਨ ਆ ਹੋਰ ਪਾਸੇ ਦੇ। ਇਸ ਕਰਕੇ ਜਿਹੜੇ NRI ਬੰਦੇ ਬਹੁਤ ਕੰਮ ਕਰ ਰਹੇ ਆ, ਲਾਇਬ੍ਰੇਰੀਆਂ ਖੁਲਾ ਰਹੇ ਆ, ਪਰ ਸਾਡਾ ਸਹਿਯੋਗ ਜਿਹੜਾ ਦੇਣਾ ਇਹ ਸਾਡੇ ਜਿਹੜੇ ਲੋਕਲ ਲੋਕ ਆ ਉਹਨਾਂ ਨੂੰ ਦੇਣਾ ਪੈਣਾ। ਸੋ ਬਿਲਕੁਲ ਦਲਜੀਤ ਸਿੰਘ ਜੀ, ਜਿੱਦਾਂ ਮੇਰੇ ਖਿਆਲ ਪੰਜਾਬ ਦਾ ਦੁੱਖਦਾਈ ਇਹੀ ਕਹਾਂਗੇ ਕਿ ਪੰਜਾਬ ਲਈ ਦੁੱਖਦਾਈ ਇਹੀ ਆ ਕਿ ਆਪਣੇ ਜਿਹੜੇ ਬੱਚੇ ਆ ਜਾਂ ਆਪਣੀ ਨਵੀਂ ਪੀੜ੍ਹੀ ਆ, ਉਹਦਾ ਬਿਲਕੁਲ ਰੁਝਾਨ ਟੁੱਟਦਾ ਜਾ ਰਿਹਾ ਆ ਕਿਤਾਬਾਂ ਵੱਲੋਂ। ਪਰ ਇੱਕ ਚੀਜ਼ ਦਾ ਰੁਝਾਨ ਜਿਹੜਾ ਸਾਡੇ ਬੱਚਿਆਂ 'ਚ ਪਾਇਆ ਜਾਂਦਾ
ਉਹ ਆ ਜੀ ਵਿਦੇਸ਼ ਜਾਣ ਦਾ। ਸੋ ਆਪਾਂ ਅਕਸਰ ਗੱਲਾਂ ਕਰਦੇ ਹਾਂ ਕਿ ਸਾਡੇ ਬੱਚੇ ਹਰ ਕੋਈ ਚਾਹੁੰਦਾ ਆ ਬਾਹਰ ਜਾਣਾ, ਤੇ ਜਿਹਦੇ ਵਿੱਚ ਮਤਲਬ ਮਾਂ ਪਿਓ ਦਾ ਬਹੁਤ ਪੈਸਾ ਵੀ ਲੱਗਦਾ ਆ। ਸੋ ਤੁਸੀਂ ਕੀ ਸੋਚਦੇ ਹੋ ਦਲਜੀਤ ਸਿੰਘ ਜੀ ਕਿ ਇਸ ਰੁਝਾਨ ਦੇ ਵਿੱਚ ਇਹ ਰੁਝਾਨ ਜਿਹੜਾ ਆ ਉਹ ਸਾਡੀ ਪੰਜਾਬ ਦੀ ਇਕਨੋਮੀ ਤੇ ਕੀ ਅਸਰ ਪਾ ਰਿਹਾ? ਇਹ ਵੀ ਇੱਕ ਸਵਾਲ ਬੜਾ ਇੰਟਰਸਟ ਵਾਲਾ ਆ, ਆਪਾਂ ਕਦੀ ਇਸ ਗੱਲ ਦੇ ਬਾਰੇ ਸੋਚਦੇ ਨਹੀਂ। ਬਿਲਕੁਲ। ਇਹਦੇ ਵਿੱਚ ਮਨਜਿੰਦਰ ਸਿੰਘ ਉਹਨਾਂ ਦੀ ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀ ਜੀ, ਤੇ ਉਹਦੇ ਵਿੱਚ ਬਹੁਤ ਵਧੀਆ ਇਹ ਉਹਨਾਂ ਨੇ ਦੱਸਿਆ ਵੀ ਜਿਹੜਾ ਇੱਕ ਸਰਵੇ ਹੋਇਆ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਜਾਣ ਦੀ ਚਾਹਤ ਜਿਹੜੀ ਆ ਵਿਦਿਆਰਥੀਆਂ ਵਿੱਚ ਲਗਾਤਾਰ ਵੱਧ ਰਹੀ ਆ। ਜੀ, ਅਸੀਂ ਵੀ ਇੱਦਾਂ ਹੀ ਆਏ ਹਾਂ। ਹੁਣ ਜਿੱਦਾਂ ਦੀ ਆਪਾਂ ਖਬਰ ਪਹਿਲੀ ਪੜ੍ਹੀ ਆ, ਇੱਦਾਂ ਦੇ ਦੇਸ਼ ਵਿੱਚ ਕੌਣ ਰਹਿਣਾ ਚਾਹੁੰਦਾ ਜਿੱਥੇ ਸੁਣਵਾਈ ਤੁਹਾਡੀ ਕੋਈ ਨਹੀਂ, ਜਿੱਥੇ ਤੁਸੀਂ ਸੁਰੱਖਿਅਤ ਨਹੀਂ ਫੀਲ ਕਰਦੇ। ਅਸੀਂ ਇਹ ਦੋਸ਼ ਤਾਂ ਦਿੰਦੇ ਆ ਜੀ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਕਿ ਦਿਮਾਗ ਦੀ ਜਿਹੜੀ ਖਪਤ ਹੋ ਰਹੀ ਆ, ਦਿਮਾਗ ਜਿਹੜਾ ਸਹੀ ਦਿਮਾਗ ਆ ਉਹ ਬਾਹਰਲੇ ਦੇਸ਼ਾਂ ਦੇ ਲਈ ਵਰਤਿਆ ਜਾ ਰਿਹਾ। ਹੁਣ ਇਹ ਬ੍ਰੇਨ ਡਰੇਨ ਕਿਉਂ ਹੋ ਰਿਹਾ? ਕਿਉਂਕਿ ਉਹ ਬੱਚਿਆਂ ਨੂੰ ਦੱਸ ਰਿਹਾ ਆ ਵੀ ਸਾਡਾ ਕੋਈ ਫਿਊਚਰ ਇੱਥੇ ਹੈ ਨਹੀਂ, ਅਸੀਂ ਸੇਫ ਹੈ ਨਹੀਂ। ਜੇ ਹੁਣ ਦਾ ਜਨਰੇਸ਼ਨ ਜਿਹੜੀ ਆ ਵਧੀਆ ਕੁਛ ਕਰ ਰਹੀ ਆ, ਉਹਨੂੰ ਆਪਣੀ ਅਗਲੀ ਜਨਰੇਸ਼ਨ ਦਾ ਫਿਕਰ ਪਿਆ ਵੀ ਜੇ ਅੱਜ ਅਸੀਂ ਸਰਕਾਰੀ ਨੌਕਰੀਆਂ ਵਾਲੇ ਬੰਦੇ ਵੀ ਇੱਧਰ ਆਉਣ ਨੂੰ ਤਿਆਰ ਆ, ਉਹਨਾਂ ਨੂੰ ਫਿਕਰ ਇਹ ਆ ਵੀ ਕੱਲ ਨੂੰ ਬੱਚਿਆਂ ਦਾ ਵੀ ਸਾਨੂੰ ਸੋਚਣਾ ਹੀ ਪੈਣਾ। ਬਿਲਕੁਲ ਬਿਲਕੁਲ। ਇਸ ਕਰਕੇ ਜਿਹੜਾ ਰੁਝਾਨ ਬਹੁਤ ਬਣ ਰਿਹਾ। ਪਰ ਇਸ ਪਰਦੇ ਦੇ ਪਿੱਛੇ ਦਾ ਸੀਨ ਜਿਹੜਾ ਆ ਉਹ ਇਹ ਆ ਕਿ ਅੰਬੈਸੀ ਜਿਹੜੀ ਇੰਟਰਵਿਊ ਰੱਖ ਲੈਂਦੀ ਆ। ਹੁਣ ਹਰ ਅੰਬੈਸੀ ਇੰਟਰਵਿਊ ਰੱਖਣ ਲੱਗ ਪਈ। ਪਹਿਲਾਂ ਤਾਂ ਇਹ ਆ ਕਿ ਪੰਜਾਬ ਦੀ ਆਪਾਂ ਇਕੱਲੇ ਦੀ ਗੱਲ ਕਰ ਲਈ, ਕਿਉਂਕਿ ਪੰਜਾਬ ਤੇ ਗੁਜਰਾਤ ਇੱਦਾਂ ਦੇ ਦੋ ਸਟੇਟ ਹੈਗੇ ਆ, ਤੇ ਤੀਜਾ ਹੈਗਾ ਕੇਰਲਾ। ਇਹਨਾਂ ਤੋਂ ਬਹੁਤ ਜ਼ਿਆਦਾ ਮਾਈਗ੍ਰੇਸ਼ਨ ਹੁੰਦੀ ਆ, ਤੇ ਪੰਜਾਬੀ ਤਾਂ ਪਹਿਲੇ ਨੰਬਰ ਤੇ, ਤੇ ਗੁਜਰਾਤੀ ਵੀ ਚਲੋ ਹੈਗੇ ਆ। ਇੱਥੇ ਵੀ ਤੁਸੀਂ ਦੇਖ ਲਓ ਵੀ ਪੰਜਾਬੀ ਗੁਜਰਾਤੀ ਹਰ ਥਾਂ ਤੇ ਮਿਲਣਗੇ। ਹੁਣ ਇਹ ਜਾਣ ਦਾ ਰੁਝਾਨ ਹੈਗਾ ਅਮਰੀਕਾ, ਕੈਨੇਡਾ, ਯੂਰਪੀਅਨ ਦੇਸ਼, ਜਾਂ ਆਪਣੇ ਹੁਣ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੇ ਆਪਣੇ ਬ੍ਰਿਟੇਨ, ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮੰਗ ਆ, ਜਾਂ ਕਹਿ ਲਓ ਵੀ ਸਾਡੇ ਲੋਕ ਜਿਹੜੇ ਜਾਣਾ ਉੱਥੇ ਚਾਹੁੰਦੇ ਆ। ਹੁਣ ਜਦੋਂ ਇੰਟਰਵਿਊ ਹੁੰਦੀ ਆ, ਹੁਣ 7 ਤੋਂ ਲੈ ਕੇ 14,000 15,000 ਜਾਂ 17,000 ਤੱਕ ਇੰਟਰਵਿਊ ਦੀ ਫੀਸ ਆ। ਉਹ ਇਹ ਕਿਹਾ ਜਾਂਦਾ ਵੀ ਤੁਹਾਡੀ ਇੰਟਰਵਿਊ ਹੋਊਗੀ, ਵੀਜ਼ਾ ਦੇਣਾ ਨਹੀਂ ਦੇਣਾ ਉਹ ਬਾਅਦ ਦੀ ਗੱਲ ਆ, ਪਰ ਫੀਸ ਸਾਡੀ ਰਿਫੰਡ ਨਹੀਂ ਹੋਣੀ, ਹੈਨਾ। ਪਰ ਅਸੀਂ ਤਾਂ ਹੁਣ ਪਹਿਲਾਂ ਉਹ ਸਟੈਪ ਹੀ ਉਹ ਆ ਕਿ ਸਾਨੂੰ ਉਹ ਤਾਂ ਦੇਣਾ ਹੀ ਪੈਣਾ, ਤੇ ਅਸੀਂ ਵੀ ਸੋਚ ਲਈਦਾ ਵੀ ਕੋਈ ਗੱਲ ਨਹੀਂ ਵੀ ਦੇਖ ਲੈਂਦੇ ਆ 7,000 ਤੋਂ 11,000 ਵੀ ਕੋਈ ਦੇਖ ਲੈਂਦੇ। ਹੁਣ ਉਹ ਫੀਸ ਆਪਾਂ ਦੇ ਦਿੰਦੇ ਆ, ਤੇ ਜੇ ਅਸੀਂ ਵੀਜ਼ੇ ਦੀ ਦਰ ਦੇਖੀਏ ਉਹ 0.2% ਆ। ਅੱਛਾ ਜੀ, ਯਾਨੀ ਬਹੁਤ ਘੱਟ ਆ, ਬਹੁਤ ਘੱਟ। ਬਿਲਕੁਲ 0.2%। ਹੁਣ ਇਹ ਤੁਸੀਂ ਇੱਥੋਂ ਅੰਦਾਜ਼ਾ ਲਾਓ ਜੀ, ਇੱਥੋਂ ਅੰਦਾਜ਼ਾ ਲਾਓ ਵੀ ਇੱਕ ਦਿਨ ਦੇ ਵਿੱਚ 1 ਕਰੋੜ ਦੇ ਕਰੀਬ ਏਦਾਂ ਪੈਸਾ ਜਾ ਰਿਹਾ ਜੀ। ਠੀਕ ਆ, ਇੱਕ ਦਿਨ ਦੇ ਵਿੱਚ, ਯਾਨੀ ਸਾਲ ਦਾ 40,000 ਕਰੋੜ ਰੁਪਈਆ ਜਿਹੜਾ ਆ ਉਹ ਸਿਰਫ ਏਦਾਂ ਹੀ ਪੈਸਾ ਜਿਹੜਾ ਬਾਹਰਲੇ ਬੈਂਕਾਂ ਦੇ ਵਿੱਚ ਜਾ ਰਿਹਾ। ਇਹ ਸਿਰਫ ਦਿੱਲੀ ਅੰਬੈਸੀ, ਦਿੱਲੀ ਦੇ ਜਿਹੜੇ ਵਿੱਚ ਜਿਹੜੀਆਂ ਅੰਬੈਸੀਆਂ ਉਹਨਾਂ ਦੇ ਹਾਲਾਤ ਆ। ਬਾਕੀ ਜਿਹੜੀਆਂ ਬੰਬਈ ਦੇ ਵਿੱਚ ਜਾਂ ਚੇਨਈ ਦੇ ਵਿੱਚ ਜਾਂ ਕਲਕੱਤੇ ਦੇ ਵਿੱਚ ਉਹਨਾਂ ਦੀ ਵੱਖਰੀ ਗੱਲ ਆ। ਇਹ ਸਿਰਫ ਦਿੱਲੀ ਦਾ ਅੰਕੜਾ ਉਹਨਾਂ ਨੇ ਕੱਢਿਆ ਕਿ ਇੰਨਾ ਜ਼ਿਆਦਾ ਜਿਹੜਾ ਪੈਸਾ ਆ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਿਹਾ ਪੰਜਾਬ ਤੋਂ ਇੰਨਾ ਜ਼ਿਆਦਾ। ਫਿਰ ਉਹਦੇ ਵਿੱਚ ਫੀਸ ਵਗੈਰਾ ਵੀ ਹੈਗੀ ਆ, ਪਰ ਦੂਜਾ ਉਹਦਾ ਇੱਕ ਇਹ ਵੀ ਹੈਗਾ ਕਿ ਜਿਹੜੇ ਅਸੀਂ ਬਾਹਰ ਲੋਕ ਆ ਗਏ NRI ਹੈਗੇ, ਉਹ ਪੈਸਾ ਵੀ ਵਾਪਸ ਬਹੁਤ ਭੇਜਦੇ ਆ। ਬਿਲਕੁਲ। ਪਰ ਹੁਣ ਇਹ ਹੋ ਗਿਆ ਕਿ ਉੱਥੇ ਜਿਹੜੀ ਹੁਣ ਆਰਥਿਕਤਾ ਜਿਹੜੀ ਆ ਡਾਮਾਡੋਲ ਹੋ ਗਈ, ਖੇਤੀ ਵੀ ਹੁਣ ਪ੍ਰੋਫਿਟ ਦਾ ਧੰਦਾ ਨਹੀਂ ਰਿਹਾ। NRI ਲੋਕ ਵੀ ਜਿਹੜੇ ਪਹਿਲਾਂ ਬਹੁਤ ਜ਼ਿਆਦਾ ਇਨਵੈਸਟਮੈਂਟ ਕਰਦੇ ਸੀ, ਹੁਣ ਇਨਵੈਸਟਮੈਂਟ ਬਹੁਤ ਘਟ ਗਈ ਆ। ਹੁਣ ਲੋਕੀ ਜਿਹੜੇ ਆ ਉੱਥੇ ਇਨਵੈਸਟ ਨਹੀਂ ਕਰਨਾ ਚਾਹੁੰਦੇ, ਕਿਉਂਕਿ ਪਾਣੀ ਬਹੁਤ ਡੂੰਘੇ ਹੋ ਗਏ। ਖੇਤੀਯੋਗ ਜਿਹੜੀ ਜ਼ਮੀਨ ਆ ਹੁਣ ਉਨੀ ਲਾਹੇਵੰਦ ਨਹੀਂ ਰਹੀ। ਅਸੀਂ ਹੁਣ ਕਹਿ ਦਿੰਦੇ ਆ ਵੀ ਜ਼ਮੀਨਾਂ ਦੇ ਰੇਟ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਡਿੱਗ ਗਏ ਪਹਿਲਾਂ ਨਾਲੋਂ। ਉਹ ਕਾਰਨ ਇਹਦਾ ਇਹ ਹੋਇਆ ਕਿ ਹੁਣ ਪਾਣੀ ਤਾਂ ਲੱਗਦਾ ਨਹੀਂ। ਹੁਣ ਜਿੱਦਾਂ ਪਾਣੀ ਜਿਹੜਾ ਘਟੀ ਜਾਣਾ, ਜ਼ਮੀਨਾਂ ਜਿਹੜੀਆਂ ਆ ਉਨੀਆਂ ਸਾਫੀਆਂ ਹੋਈ ਜਾਣ, ਜਿਹੜੀਆਂ ਕਮਰਸ਼ੀਅਲ ਆ ਉਹਨਾਂ ਦਾ ਜਿਹੜਾ ਵਧਣਾ ਰੇਟ, ਬਾਕੀ ਜਿਹੜਾ ਆ ਔਖਾ ਹੋ ਜਾਣਾ। ਇਸ ਕਰਕੇ ਜਿਹੜਾ ਪੈਸਾ ਆ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਾਹਰ ਜਾ ਰਿਹਾ, ਤੇ ਇਹ ਇੱਕ ਬੜਾ ਇੱਕ ਕਿਸੇ ਵੀ ਗੰਭੀਰ ਜਿਹੜੀ ਇੱਕ ਸੋਚਣਾ ਬਣਦਾ ਸਥਿਤੀ ਆ ਪੰਜਾਬ ਵਰਗੇ ਸਟੇਟ ਦੇ ਲਈ, ਜਿਹੜਾ ਪਹਿਲਾਂ ਹੀ ਬੜਾ ਕਰਜ਼ੇ ਦੀ ਮਾਰ ਹੇਠ। ਹਾਂਜੀ, ਤੇ ਇਸ ਕਰਕੇ ਇਹੋ ਜਿਹਾ ਸਟੇਟ ਦੇ ਲਈ ਇਹੋ ਜਿਹਾ ਹੋਣਾ ਇਹ ਬੜਾ ਇੱਕ ਗੰਭੀਰ ਸੋਚਣਾ ਵੀ ਰੱਖਦਾ ਆ, ਤੇ ਤਰਾਸਦੀ ਜਿਹੜੀ ਆ ਇਹ ਬਣੀ ਹੋਈ ਆ ਪੰਜਾਬ ਵਾਸਤੇ ਜੀ। ਸੋ ਦਲਜੀਤ ਸਿੰਘ ਜੀ, ਅੱਜ ਦਾ ਮਤਲਬ ਅਖੀਰਲਾ ਸਵਾਲ ਆ ਜੀ, ਉਹ ਵੀ ਪੰਜਾਬ ਦੀ ਰਾਜਨੀਤੀ ਨਾਲ ਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਉਹ 2019 ਦੀਆਂ ਲੋਕ ਸਭਾ ਚੋਣਾਂ 'ਚ ਜਿੱਤ ਕੇ ਬਤੌਰ MP ਦਿੱਲੀ ਜਾ ਚੁੱਕੇ ਆ। ਤਾਂ ਉਹਨਾਂ ਨੇ ਉਹ ਜਿਸ ਤੋਂ ਬਾਅਦ ਆਪਣੀ ਜਲਾਲਾਬਾਦ ਦੀ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ। ਪਰ ਹੁਣ ਦੱਸਿਆ ਇਹ ਜਾ ਰਿਹਾ ਜੀ ਕਿ ਉਹਨਾਂ ਦੀ ਜਿਹੜੀ ਪਾਰਟੀ ਆ ਉਹਨਾਂ ਦੇ ਅਸਤੀਫੇ ਤੋਂ ਨਾ ਖੁਸ਼ ਆ।
ਸੋ ਜਿਸ ਕਾਰਨ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਹੁਣ ਜਿਹੜੀ ਜਲਾਲਾਬਾਦ 'ਚ ਜਿਮਨੀ ਚੋਣ ਹੋਣੀ ਆ, ਸ਼ਾਇਦ ਉਹ ਦੁਬਾਰਾ ਸੁਖਬੀਰ ਸਿੰਘ ਜੀ ਬਾਦਲ ਲੜ ਸਕਦੇ ਆ। ਕੀ ਕਹਿਣਾ ਚਾਹੋਗੇ? ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਇਹ ਬਾਹੂਬਲੀ ਲੋਕ ਨੇ ਜੀ। ਹੁਣ ਜਿੱਦਾਂ ਤੁਸੀਂ ਕਿਹਾ ਵੀ ਪਾਰਟੀ ਜਿਹੜੀ ਆ ਉਹਨਾਂ ਦੇ ਅਸਤੀਫੇ ਤੋਂ ਖੁਸ਼ ਨਹੀਂ। ਬਿਲਕੁਲ। ਪਾਰਟੀ ਕੌਣ ਆ? ਉਹ ਖੁਦ ਪਾਰਟੀ ਆ। ਇਹਦਾ ਮਤਲਬ ਹੈ ਸੁਖਬੀਰ ਸਿੰਘ ਬਾਦਲ ਆਪ ਹੀ ਨਹੀਂ ਖੁਸ਼ ਮੈਂ ਆਪਣੇ ਅਸਤੀਫੇ ਤੋਂ। ਬਿਲਕੁਲ। ਕਿਹੜਾ ਬੰਦਾ ਆ ਜਿਹੜਾ ਇਹਦੇ ਖਿਲਾਫ ਬੋਲੋ? ਜੀ। ਸੁਖਬੀਰ ਸਿੰਘ ਬਾਦਲ ਉਹਨਾਂ ਦੇ ਬਿਲਕੁਲ ਕੋਈ ਬੰਦਾ ਇਦਾਂ ਦਾ ਹੈ ਨਹੀਂ ਪਾਰਟੀ ਦੇ ਵਿੱਚ। ਬਿਲਕੁਲ। ਕਿਉਂਕਿ ਜਦੋਂ ਦਿਲ ਕੀਤਾ ਤੁਸੀਂ ਖੜੇ ਹੋ ਜਾਓ ਤੇ ਚੋਣ ਹੋਰ ਪਾਸੇ ਜਿੱਤ ਲਓ। ਬਿਲਕੁਲ। ਪਰ ਉਸ ਵੇਲੇ ਲੋੜ ਕੀ ਸੀ, ਕਿਉਂ ਇਹਨਾਂ ਨੂੰ ਚੋਣ ਲੜਨੀ ਪਈ? ਜੀ। ਅੱਗੇ ਸੀਗੇ ਇਹਨਾਂ ਦੇ ਫਿਰੋਜ਼ਪੁਰ ਤੋਂ ਇਹ ਖੜੇ ਹੋਏ ਤੇ ਸ਼ੇਰ ਸਿੰਘ ਘੁਬਾਇਆ ਇਹਨਾਂ ਦੇ ਅੱਗੇ ਕੈਂਡੀਡੇਟ ਸੀ। ਹਾਂਜੀ। ਜਿਹੜੇ ਕਿ ਇਹਨਾਂ ਨੂੰ ਛੱਡ ਕੇ ਕਾਂਗਰਸ ਚਲੇ ਗਿਆ। ਬਿਲਕੁਲ। ਪਹਿਲਾਂ ਉਹਨਾਂ ਦੇ ਜਿਹੜਾ ਮੁੰਡਾ ਸੀ ਦਵਿੰਦਰ ਸਿੰਘ ਘੁਬਾਇਆ, ਜੀ, ਉਹ ਵੀ ਵੈਸੇ ਤਾਂ ਉਹ ਤੇ ਇਹ ਵੀ ਚੱਲਦਾ ਵੀ ਉਹਦੀ ਉਮਰ ਜਿਹੜੀ ਆ ਉਨੀ ਹੈ ਨਹੀਂ। ਬਿਲਕੁਲ ਹਨਾ। ਇਹ ਵੀ ਇੱਕ ਬੜੀ ਸਾਡੀ ਤਰਾਸਦੀ ਆ। ਜਿੱਦਾਂ ਆਪਾਂ ਗੱਲ ਕਹੀਏ ਵੀ ਇਹ ਸਾਰਾ ਗੰਦ ਜਿਹੜਾ ਆ ਇੱਥੇ ਪੋਲਿਟਿਕਸ ਦੇ ਵਿੱਚ ਭਰ ਦਿੱਤਾ ਇਹਨਾਂ ਲੋਕਾਂ ਨੇ। ਇਹ ਮਾਨਾਈਆਂ ਕਰਦੇ ਆ। ਬਿਲਕੁਲ। ਹੁਣ ਉੱਥੋਂ ਅਸਤੀਫਾ ਦਿੱਤਾ ਜੀ। ਹੁਣ ਉਹ ਕਿਉਂਕਿ ਸ਼ੇਰ ਸਿੰਘ ਘੁਬਾਇਆ ਨੂੰ ਹਰਾਉਣਾ ਬੜਾ ਔਖਾ ਸੀ। ਇੰਨੇ ਚਿਰ ਦਾ ਬੰਦਾ, ਪਹਿਲਾਂ ਵਿਧਾਇਕ ਵੀ ਰਿਹਾ, ਬਾਅਦ ਦੇ ਵਿੱਚ ਆਪਣਾ ਵੀ ਉਹਦਾ, ਕਿਉਂਕਿ ਉਹ ਭਾਈਚਾਰਕ ਵੋਟ ਦੇ ਤੌਰ ਤੇ ਬੜੀ ਉਹ ਮਾਰ ਰੱਖਦਾ ਤੇ ਇਸ ਕਰਕੇ ਇਹ ਖੜਾ ਹੋਇਆ ਵੀ ਇਹਦੇ ਨਾਲ ਇੱਕ ਤਾਂ ਕਿਉਂਕਿ ਅਕਾਲੀ ਦਲ ਦੇ ਬੜੇ ਹਾਲਾਤ ਮਾੜੇ ਹੋ ਗਏ ਸੀ ਬਰਗਾੜੀ ਕਾਂਡ ਤੋਂ ਬਾਅਦ। ਜੀ। ਹੁਣ ਇਹਨਾਂ ਦਾ ਜਿੱਤਣਾ ਬੜਾ ਜ਼ਰੂਰੀ ਸੀ। ਜੀ। ਘੱਟੋ ਘੱਟ ਜਿਹੜੀਆਂ ਦੋ ਇਹਨਾਂ ਨੇ ਸੀਟਾਂ ਜਿੱਤੀਆਂ, ਬੀਬਾ ਵਾਲੀ ਤੇ ਇੱਕ ਇਹਨਾਂ ਵਾਲੀ, ਵੀ ਇਹਨਾਂ ਨੇ ਆਪ ਇਸੇ ਕਰਕੇ ਵੀ ਇੱਕ ਤਾਂ ਘੁਬਾਏ ਨੂੰ ਦੱਸਣਾ ਸੀ ਵੀ ਅਸੀਂ ਬਣਾਉਣ ਵਾਲੇ ਆ ਤੈਨੂੰ, ਅਸੀਂ ਤੈਨੂੰ ਲਾ ਸਕਦੇ ਹਾਂ। ਜੇ ਕੋਈ ਹੋਰ ਕੈਂਡੀਡੇਟ ਹੁੰਦਾ ਸ਼ਾਇਦ ਇੰਨੀ ਜ਼ਿਆਦਾ ਟੱਕਰ ਨਾ ਦਿੰਦਾ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਤੁਹਾਡੀ ਧੜੇਬੰਦੀ ਬਣ ਜਾਂਦੀ ਆ। ਜਦੋਂ ਸਿੱਧਾ ਸੁਖਬੀਰ ਸਿੰਘ ਬਾਦਲ ਆ ਗਿਆ ਉਹਦੇ ਨਾਲ ਸਾਰੇ ਬੰਦੇ ਜਿਹੜੇ ਆ ਉਹਦੇ ਨਾਲ ਆ ਗਏ। ਦੂਜਾ ਇਹ ਹੋਇਆ ਵੀ ਸ਼ੇਰ ਸਿੰਘ ਘੁਬਾਇਆ ਕਿਉਂਕਿ ਅਕਾਲੀਆਂ ਚੋਂ ਆਇਆ ਸੀ, ਕਾਂਗਰਸੀ ਨਾ ਖੁਸ਼ ਸੀ ਵੀ ਇਹਦਾ ਬਾਹਰੋਂ ਬੰਦਾ ਆ ਗਿਆ। ਉਹ ਜਿਹੜੇ ਬੰਦੇ ਸੀ ਉਹ ਵੀ ਇਹਨਾਂ ਨੇ ਨਾਲ ਜੁੜ ਗਏ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਅੱਜ ਅਸੀਂ ਇਹਨਾਂ ਦਾ ਸਾਥ ਦੇਵਾਂਗੇ, ਕੱਲ ਨੂੰ ਇਹਨਾਂ ਤੋਂ ਫਾਇਦੇ ਵੀ ਜਿਹੜੇ ਆ ਲੈਣੇ ਆ। ਉਹ ਆਪਣਾ ਮਕਸਦ ਦੇ ਵਿੱਚ ਇਹ ਹੋ ਗਿਆ ਪੂਰੇ। ਪਰ ਜਿੱਦਾਂ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਵੀ ਸਟੇਟ ਵਾਲਾ ਜਿਹੜਾ ਬੰਦਾ ਆ ਉਹ ਕੋਸ਼ਿਸ਼ ਕਰਦਾ ਵੀ ਸਟੇਟ ਵਿੱਚ ਹੀ ਰਹੀਏ। ਨਵਜੋਤ ਸਿੰਘ ਸਿੱਧੂ ਦੀ ਆਪਾਂ ਗੱਲ ਕਰਦੇ, ਉਹ ਕਿਉਂ ਹੁੰਦਾ ਇਦਾਂ? ਕਿਉਂਕਿ ਉੱਥੇ ਜਾ ਕੇ ਹੁਣ ਕਿੱਥੇ ਮੁਕਾਬਲਾ ਇਹਨਾਂ ਦੇ ਨਾਲ ਆ, ਘੁਬਾਏ ਵਰਗੇ ਬੰਦਿਆਂ ਦੇ ਨਾਲ ਜਾਂ ਕੈਪਟਨ ਸਾਹਿਬ ਨਾਲ, ਉੱਥੇ ਮੁਕਾਬਲਾ ਜਿਹੜਾ ਹੈਗਾ ਮੋਦੀ ਦੇ ਜ਼ਿਆਦਾ ਬਰਾਬਰ ਹੋਵੋ, ਹੈਨਾ। ਉੱਥੇ ਤੱਕ ਅਜੇ ਪਹੁੰਚਣਾ ਜਿਹੜਾ ਦੂਰ ਦੀ ਕੌਡੀ ਹੁੰਦਾ, ਖਾਸ ਤੌਰ ਤੇ ਜਦੋਂ ਤੁਸੀਂ ਖੇਤਰੀ ਪਾਰਟੀ ਹੋਵੋ। ਹੁਣ ਉਹ ਵਾਪਸੀ ਜਿਹੜਾ ਹੁਣ ਆਉਣਾ ਇਸ ਕਰਕੇ ਵੀ ਜ਼ਰੂਰੀ ਹੋ ਗਿਆ ਬਈ ਕਮਾਂਡ ਕੌਣ ਸਾਂਭੇ। ਕਮਾਂਡ ਜਿਹੜਾ ਆ ਸਾਂਭਣਾ ਉਹ ਵੀ ਬਹੁਤ ਜ਼ਰੂਰੀ ਆ। ਕੋਈ ਏਡਾ ਕਿਉਂਕਿ ਘੱਟੋ ਘੱਟ ਇਹ ਆ ਵੀ ਇਹ ਹਾਜ਼ਰ ਜਵਾਬੀ ਹੈਗਾ, ਭਾਵੇਂ ਗੱਪੇ ਹੀ ਮਾਰ ਦੇਵੇ, ਪਰ ਗੱਲ ਜਿਹੜੀ ਆ ਸਾਂਭ ਲੈਂਦਾ ਤੇ ਜਿਹੜੇ ਪੱਤਰਕਾਰ ਆ ਉਹਨਾਂ ਨੂੰ ਗੱਲ ਨਹੀਂ ਕਰਨ ਦਿੰਦਾ। ਇਸ ਕਰਕੇ ਇਹਨਾਂ ਦਾ ਆਉਣਾ ਵੀ ਜ਼ਰੂਰੀ ਸੀ ਤੇ ਉਹਨਾਂ ਨੇ ਸੋਚਿਆ ਵੀ ਹੁਣ ਜਿਹੜਾ ਆਪਣਾ ਮਕਸਦ ਆ ਉਹਨੂੰ ਜਿਹੜਾ ਥੱਲੇ ਲਾਉਣਾ ਸੀ ਉਹ ਲਾ ਦਿੱਤਾ। ਹੁਣ ਇੱਕ ਵਾਰੀ ਜਿਮਨੀ ਚੋਣ ਜਿਹੜੀ ਫੇਰ ਹੋਣੀ ਏਦਾਂ। ਹੁਣ ਫਗਵਾੜੇ ਵਾਲੇ ਸੋਮਨਾਥ ਕਹਿ ਤੋਂ ਉਹਨਾਂ ਨੇ ਵੀ ਜਿੱਤੀ ਆ, ਉਹਦੀ ਵੀ ਜਿਮਨੀ ਚੋਣ ਹੋਣੀ ਆ। ਪਰ ਇਹ ਜਿਮਨੀ ਚੋਣ ਹੋਣਾ ਇਹ ਕਰੋੜਾਂ ਰੁਪਈਆ ਜਿਹੜਾ ਆ ਉਹ ਇੱਕ ਜਨਤਾ ਤੇ ਭਾਰ ਪੈਂਦਾ। ਇਹ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਆਪਾਂ ਗੱਲ ਕਰਦੇ ਸੀ ਵੀ ਜਿਹੜਾ ਸਿਸਟਮ ਆ 5 ਸਾਲ ਬਾਅਦ ਵੀ ਇਕੱਠੀਆਂ ਚੋਣਾਂ ਹੋਣ ਵਿਧਾਨ ਸਭਾ ਤੇ ਲੋਕ ਸਭਾ ਦੀਆਂ, ਉਹ ਇਹਨਾਂ ਗੱਲਾਂ ਨੂੰ ਧਿਆਨ ਕਰਨ ਵਿੱਚ ਰੱਖਿਆ ਸੀ ਵੀ ਇਹ ਬਾਰ-ਬਾਰ ਜਿਹੜੀਆਂ ਚੋਣਾਂ ਹੋਣ ਇਹ ਜਿਹੜਾ ਆ ਭਾਰ ਵੀ ਪੈਂਦਾ, ਉਤੋਂ ਮੁਸ਼ਕਲਾਂ ਬਹੁਤ ਆਉਂਦੀਆਂ। ਹੁਣ ਮੰਨ ਲਓ ਕਿ ਜਲਾਲਾਬਾਦ ਤੇ ਫਗਵਾੜੇ ਵਾਲੀ ਇਹ ਜਿਹੜੀ ਚੋਣ ਆ ਹੋਣੀ ਆ, ਅਜੇ ਆ MLA ਜਿਹੜੇ ਆਮ ਆਦਮੀ ਪਾਰਟੀ ਦੇ ਅਸਤੀਫੇ ਵੀ ਦੇ ਕੇ ਬੈਠੇ ਆ, ਉਹਨਾਂ ਦਾ ਵੀ ਪਤਾ ਤੇ ਖਹਿਰਾ ਸਾਹਿਬ ਵੀ ਉਹਨਾਂ ਦੇ ਵਿੱਚ ਹੈਗੇ ਆ, ਮਾਨਸ਼ਾਹੀਆ ਹੈਗੇ ਆ, ਸੰਧਮਾ ਸਾਹਿਬ ਹੈਗੇ ਆ, ਪਤਾ ਨਹੀਂ ਕਿੰਨੇ ਜਣੇ ਹੈਗੇ, ਉਹਨਾਂ ਦਾ ਵੀ ਅਸਤੀਫੇ, ਉਹਨਾਂ ਦਾ ਜੇ ਕੁਝ ਪਤਾ ਹੀ ਨਹੀਂ। ਫੂਲਕਾ ਸਾਹਿਬ ਮੈਨੂੰ ਲੱਗਦਾ ਪਹਿਲੀ ਵਾਰ ਏਦਾਂ ਹੋਇਆ ਵੀ ਕਈ ਬੰਦੇ ਆ ਉਹ ਕਿਸੇ ਪਾਸੇ ਜੋਗੇ ਵੀ ਹੈ, ਉਹ ਨਾ ਇੱਧਰ ਆ ਤੇ ਨਾ ਉੱਧਰ ਆ। ਪਰ ਜੇ ਮੰਨ ਲਓ ਕਿ ਇਹਨਾਂ ਦੀਆਂ ਜਿਹੜੀਆਂ ਚੋਣਾਂ ਏਦਾਂ ਹੋਣ ਇੱਕ ਤਰ੍ਹਾਂ ਦੇ ਨਾਲ ਫੇਰ ਦੁਬਾਰਾ ਤੋਂ ਜਿਹੜਾ ਲੱਗ ਜਾਣਾ ਚੋਣ ਜਾਬਤਾ, ਜਿੰਨੀਆਂ ਗ੍ਰਾਂਟਾਂ ਆਈਆਂ ਹੋਣੀਆਂ ਉਹ ਰੁਕ ਜਾਣੀਆਂ। ਕਿਸੇ ਨੇ ਕੋਈ ਲੱਖ ਰੁਪਈਆ ਲੈ ਕੇ ਜਾਂਦਾ ਆ ਉਹਨੂੰ ਫੜ ਕੇ ਅੰਦਰ ਦੇ ਦੋ, ਹਨਾ। ਸਾਰੇ ਜਿਹੜੇ ਕੰਮ ਆ ਉਹਨਾਂ ਤੇ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ, ਆਵਾਜਾਈ ਦਾ ਹੋ ਜਾਂਦਾ, ਬੰਦੇ ਦੀ ਸੁਰੱਖਿਆ, ਕਿਤੇ ਜਾਂਦਾ ਆਉਂਦਾ ਚੈਕਿੰਗ ਵੱਧ ਜਾਂਦੀ ਆ, ਹਨਾ। ਆਮ ਮੇਰੇ ਖਿਆਲ ਜੀਵਨ ਬਹੁਤ ਪ੍ਰਭਾਵਿਤ ਬਹੁਤ ਹੁੰਦਾ। ਇਸ ਕਰਕੇ ਜਿਹੜੀਆਂ ਜਿਮਨੀ ਚੋਣਾਂ ਆ ਇਹ ਇੱਕ ਨਜਾਇਜ਼ ਭਾਰ ਹੁੰਦਾ। ਪਰ ਇਹਨਾਂ ਜਿਹੜੇ ਸਾਡੇ ਲੋਕਾਂ ਦਾ ਇਹ ਹੈਗਾ, ਇਹ ਤਾਂ ਉਹ ਆ ਵੀ ਜਿਹੜੇ ਦੋਸ਼ੀ ਬੰਦਿਆਂ ਲਈ ਵੀ ਝੰਡੇ ਲੈ ਕੇ ਖੜਦੇ ਆ ਵੀ ਸਾਡਾ ਵਿਧਾਇਕ ਨਿਰਦੋਸ਼ ਆ। ਇਹ ਲੋਕਾਂ ਦਾ ਹੁਣ ਆਪਾਂ ਚਲੋ ਡੈਮੋਕ੍ਰੇਸੀ ਆ, ਇਹਨਾਂ ਲੋਕਾਂ ਦਾ ਸਵਾਗਤ ਕਰਦੇ ਆ। ਜੇ ਲੋਕ ਇਹਨਾਂ ਨੂੰ ਚਾਹੁੰਦੇ ਆ ਤਾਂ ਇੱਦਾਂ ਹੋਊਗੇ। ਬਿਲਕੁਲ। ਪਰ ਦਲਜੀਤ ਸਿੰਘ ਜੀ, ਕੁੱਲ ਮਿਲਾ ਕੇ ਤਾਂ ਮਤਲਬ ਆਮ ਜਨਤਾ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ ਜੀ। ਪਹਿਲੋਂ ਆਪਾਂ ਉਸੇ ਹੀ ਸੀਟ ਤੋਂ ਅਸਤੀਫਾ ਦਿੰਦੇ ਆ, ਫਿਰ ਆ ਕੇ
ਦੁਬਾਰਾ ਉਸੇ ਸੀਟ ਤੋਂ ਲੜਦੇ ਆ। ਸੋ ਜਿਵੇਂ ਤੁਸੀਂ ਕਿਹਾ ਕਿ ਭਾਰ ਪਾਉਣ ਵਾਲੀ ਗੱਲ ਹੈ, ਬਿਲਕੁਲ ਉਹੀ ਜੀ। ਪਰ ਲੋਕਾਂ ਦਾ ਵੀ ਆਪਾਂ ਦੇਖੀਏ ਵੀ ਲੋਕ ਹੁਣ ਕਹਿਣਗੇ, ਹੁਣ ਤੁਸੀਂ ਜਾ ਕੇ ਪੁੱਛ ਲਓ ਪਿੰਡਾਂ 'ਚ ਜੀ, ਉਹਨੀ ਕਹਣਾ ਦੇਖੋ ਜੀ ਸਾਡੇ ਤੇ ਭਾਰ ਪੈ ਗਿਆ, ਬਿਲਕੁਲ ਇਹ ਇੱਕ ਟੈਕਸ ਸਾਨੂੰ ਅਸੀਂ ਟੈਕਸ ਦਿੰਨੇ ਆ, ਹਾਂ, ਇਦਾਂ ਲੋਕੀ ਗੱਲਾਂ ਕਰਨਗੇ। ਸੱਥਾਂ ਦੇ ਵਿੱਚ ਵੀ ਗੱਲ ਕਰ ਲਿਓ, ਬਿਲਕੁਲ ਇਹ ਬਿਲਕੁਲ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਬਿਲਕੁਲ ਪਰ ਜਿੱਦਾਂ ਹੀ ਵੋਟਾਂ ਆਉਣੀਆਂ ਫਿਰ ਇਹਨਾਂ ਨੇ ਅਕਾਲੀਆਂ ਨੂੰ ਹੀ ਪਾ ਦੇਣੀਆਂ ਬਿਲਕੁਲ ਹਨਾ, ਬਿਲਕੁਲ ਜੱਜ ਕਿਸੇ ਨੂੰ ਵੀ ਪਾਰਟੀ ਨੂੰ ਪਾ ਦੇਣੀਆਂ। ਜੀ, ਇਹ ਲੋਕੀ ਜਿਹੜਾ ਬਹੁਤਾ ਚਿਰ ਨਹੀਂ ਚੱਲਦੇ ਹੁੰਦੇ, ਜੀ, ਇਹ ਛੇਤੀ ਪ੍ਰਭਾਵਿਤ ਹੋ ਜਾਂਦੇ ਆ। ਬਿਲਕੁਲ ਇਸ ਕਰਕੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ। ਬਿਲਕੁਲ। ਹੁਣ ਅਸਤੀਫਾ ਜੇ ਮੰਨ ਲਓ ਸੁਖਬੀਰ ਬਾਦਲ ਨੂੰ ਲੱਗੇ, ਜੇ ਉਹਨਾਂ ਨੂੰ ਡਰ ਹੋਵੇ ਜੀ, ਤਾਂ ਉਹ ਕਹੂੰਗਾ ਵੀ ਮੈਂ ਯਾਰ ਹੁਣ ਵੀ ਮੈਨੂੰ ਹਰਾ ਦੇਣਗੇ ਲੋਕ, ਬਿਲਕੁਲ ਲੋਕਾਂ ਨੇ ਲਾਈਕ ਨਹੀਂ ਕਰਨਾ। ਬਿਲਕੁਲ। ਪਰ ਉਹਨਾਂ ਨੂੰ ਪਤਾ ਆ ਉਹ ਕਿਤੇ ਵੀ ਜਾ ਕੇ ਖੜ ਕੇ ਲੋਕਾਂ ਜਿੱਤ ਦੀ ਜਾਂਦੇ ਆ। ਮਾਨਸਿਕਤਾ ਤੋਂ ਬੜੀ ਚੰਗੀ ਤਰ੍ਹਾਂ ਵਾਕਿਫ ਆ। ਸਾਰੇ ਪੰਜਾਬ ਤੋਂ ਜਿੱਥੋਂ ਮਰਜ਼ੀ ਆਪ ਖੜ ਸਕਦੇ ਆ, ਬਿਲਕੁਲ ਜਿੱਥੋਂ ਜਾ ਕੇ ਜਦੋਂ ਚਾਹਣ ਅਸਤੀਫਾ ਦੇ ਦਿਓ, ਜਿੱਥੋਂ ਮਰਜ਼ੀ ਜਿਹਨੂੰ ਮਰਜ਼ੀ ਟਿਕਟ ਰੋਕ ਸਕਦੇ ਆ। ਬਿਲਕੁਲ ਉਹਦਾ ਕਾਰਨ ਇਹ ਹੈ ਕਿ ਲੋਕ ਜਿਹੜੇ ਆ ਉਹਨਾਂ ਦੇ ਨਾਲ ਚੱਲਦੇ ਆ, ਬਿਲਕੁਲ ਤੇ ਲੋਕਾਂ ਦੀ ਜਿਹੜੀ ਮਾਨਸਿਕਤਾ ਆ ਉਹਨੂੰ ਫਿਰ ਸਲਾਮ ਕਰਦੇ ਆ ਆਪਾਂ। ਜੀ, ਬਿਲਕੁਲ। ਸੋ ਦਲਜੀਤ ਸਿੰਘ ਜੀ, ਹੁਣ ਵੇਲਾ ਹੋ ਚੁੱਕਿਆ ਹੈ ਜੀ ਆਪਣੇ ਜਾਣ ਦਾ, ਤੇ ਆਪਾਂ ਲਈਏ ਦੋਸਤਾਂ ਤੋਂ ਇਜਾਜ਼ਤ ਜੀ। ਸੋ ਦੋਸਤੋ, ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਤੇ ਤੁਸੀਂ ਰੀਅਲ TV, ਸ਼ਾਵਾ ਗੋਲਡ, ਹਰ ਜਗ੍ਹਾ ਤੇ ਤੁਸੀਂ ਇੰਡੋਜ਼ TV ਆਸਟ੍ਰੇਲੀਆ ਨੂੰ ਦੇਖ ਸਕਦੇ ਆ। ਹੁਣ ਜਾਓ ਜੀ, ਸਾਨੂੰ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ।